ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਸਟੂਡੀਓ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰੀਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲੈਨੀਅਨ ਕੰਜ਼ੀਨੈਂਟਲ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੇਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਟਾ ਨੇਲਾ ਦੀ। ਨਿੰਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਅਟਵਾਲ ਦਾ ਨੰਬਰ ਹੈ 559-800-0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਵਿਧਾਨ ਸਭਾ ਦੇ ਇਜਲਾਸ ਤੋਂ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਮੁੱਕ ਗਿਆ ਪਰ ਪਿੱਛੇ ਛੱਡ ਗਿਆ ਇੱਕ ਹੋਰ ਪੰਗਾ। ਇਹ ਪੰਗਾ ਕਿਹੜਾ ਮਿੰਟੂ ਜੀ? ਦੇਖੋ, ਇੱਥੇ ਦੀ ਰਾਜਨੀਤੀ ਦੇ ਵਿੱਚ ਪੰਗਾ, ਧੰਦਾ, ਮੰਦਾ ਇਹ ਸਾਰਾ ਕੁਝ ਚੱਲਦਾ ਹੀ ਰਹਿੰਦਾ ਹੈ। ਹੁਣ ਦੇਖੋ, ਇਹ ਜਿਹੜਾ ਨਵਾਂ ਸਿਆਪਾ ਖੜਾ ਹੋਇਆ ਹੈ ਇਹ ਹੋਇਆ ਵੋਟਿੰਗ ਨੂੰ ਲੈ ਕੇ। ਜਦੋਂ ਵੋਟਿੰਗ ਹੋਈ ਤੇ ਸਪੀਕਰ ਸਾਹਿਬ ਨੇ 93 ਵੋਟਾਂ ਗਿਣੀਆਂ। ਮਤਲਬ ਕਿ ਨੋਟ ਕਰਿਓ ਕਿ ਸਪੀਕਰ ਦੀ ਖੁਦ ਦੀ ਵੋਟ ਨਹੀਂ ਹੁੰਦੀ। ਤਾਂ ਟੋਟਲ ਕਿੰਨੇ? 92। ਤੇ ਰਾਏ ਕਿੰਨੇ ਗਏ ਸਪੀਕਰ ਤੋਂ ਬਿਨਾਂ? 91। ਗੱਲ 91 ਜਾਂ 92 ਦੀ ਹੋਣੀ ਆ। ਅੱਛਾ, 91 ਤੇ ਹੁਣ ਇਹ ਗਿਣ ਰਹੇ ਨੇ 93। ਇਹਦਾ ਮਤਲਬ ਹੈ ਕਿ 2 ਹੋਰ ਵਿਧਾਇਕਾਂ ਨੇ ਸਮਰਥਨ ਕਰ ਦਿੱਤਾ। ਅੱਛਾ, ਉਸ ਵੇਲੇ ਸਿਰਫ 2 ਵਿਧਾਇਕ ਆਪੋਜੀਸ਼ਨ ਦੇ ਮੌਜੂਦ ਸਨ। ਇੱਕ ਸੀਗੇ ਮਨਪ੍ਰੀਤ ਸਿੰਘ ਯਾਲੀ, ਉਹ ਤੇ ਵੈਸੇ ਹੀ ਤੁਹਾਨੂੰ ਪਤਾ ਅੱਜ ਕੱਲ ਬੜਾ ਚਰਚਾ 'ਚ ਰਹਿੰਦੇ ਨੇ, ਤੇ ਇੱਕ ਸਨ ਨਛੱਤਰਪਾਲ ਜੀ ਜਿਹੜੇ ਆ ਉਹ ਬਸਪਾ ਵਾਲੇ। ਅੱਛਾ, ਉਸ ਤੋਂ ਬਾਅਦ ਖੁਦ ਸੀਐਮ ਨੇ ਬਾਹਰ ਆ ਕੇ ਗੱਲ ਆਖ ਦਿੱਤੀ ਕਿ ਵੇਖੋ ਜੀ, ਸਾਡਾ ਤਾਂ ਮਤਲਬ ਕਿ ਜਲਵਾ ਜੁੰਬਸ਼ ਇਹੋ ਜਿਹਾ ਹੈ ਕਿ ਵਿਰੋਧੀ ਧਿਰਾਂ ਦੇ ਵੀ ਵਿਧਾਇਕ ਜਿਹੜੇ ਸਮਰਥਨ ਦੇ ਰਹੇ ਆ, ਇਹ ਸਾਡੇ ਵਾਸਤੇ ਬਹੁਤ ਗੁੱਡ ਗੱਲ ਆ। ਤੇ ਨਾਲ ਉਹਨਾਂ ਨੇ ਧੰਨਵਾਦ ਕਰ ਦਿੱਤਾ। ਅੱਛਾ, ਰੇੜਕਾ ਉਸ ਵੇਲੇ ਪਿਆ ਜਦੋਂ ਮਨਪ੍ਰੀਤ ਸਿੰਘ ਇਆਲੀ ਨੇ ਆ ਕੇ ਬਾਹਰ ਇਹ ਰੌਲਾ ਪਾਉਣਾ ਸਟਾਰਟ ਕਰ ਦਿੱਤਾ ਕਿ ਅਸੀਂ ਤੇ ਵਿਰੋਧ ਦੇ ਵਿੱਚ ਸੀ, ਮੈਂ ਤਾਂ ਵਿਰੋਧ ਦੇ ਵਿੱਚ ਸਪੀਚ ਦਿੱਤੀ ਆ। ਤੇ ਜਦੋਂ ਇਹਨਾਂ ਨੇ 93 ਵੋਟਾਂ ਦਾ ਕਿਹਾ, ਹੁਣ ਤੁਸੀਂ ਦੇਖੋ ਨਾ, ਜਦੋਂ ਹਾਊਸ ਦੇ ਵਿੱਚ ਬੈਠੇ ਹੀ ਬੰਦੇ 93 ਨੇ, ਸਾਰਿਆਂ ਨੂੰ ਕਾਊਂਟ ਕੀਤਾ ਜਾ ਰਿਹਾ। ਜਿਹੜੀ ਆਪੋਜੀਸ਼ਨ ਵਾਲੇ ਉਹ ਬੋਲਣਗੇ, ਉਹ ਕਹਿੰਦੇ ਕਿ ਮੈਂ ਖੜਾ ਹੋ ਕੇ ਐਤਰਾਜ਼ ਜਤਾਇਆ ਕਿ ਅਸੀਂ ਵਿਰੋਧ ਦੇ ਵਿੱਚ ਆ, ਪਰ ਬਾਵਜੂਦ ਇਸ ਤੇ ਉਹਨਾਂ ਨੇ ਵੋਟ ਗਿਣ ਦਿੱਤੀ। ਸਪੀਕਰ ਸਾਹਿਬ ਅੱਡ ਕਹਿ ਰਹੇ ਆ ਕਿ ਨਹੀਂ, ਇਹ ਕਾਰਵਾਈ ਬਿਲਕੁਲ ਦੁਰਸਤ ਹੋਈ ਹੈ। ਇਹਨਾਂ ਨੇ ਫਿਰ ਉਸ ਤੋਂ ਬਾਅਦ ਲਿਖਤੀ ਤੌਰ ਤੇ ਜਾ ਕੇ ਸਪੀਕਰ ਨੂੰ ਕਿਹਾ ਕਿ ਇਸ ਨੂੰ ਦਰੁਸਤ ਕਰੋ, ਸਾਡੀ ਵੋਟ ਵਿਰੋਧ ਦੇ ਵਿੱਚ ਹੈ ਕਿਉਂਕਿ ਅਸੀਂ ਤਾਂ ਖੁਦ ਸਪੀਚ ਕੀਤੀ ਹੋਈ ਹੈ ਵਿਰੋਧ ਦੇ ਵਿੱਚ। ਤਾਂ ਹੁਣ ਇਹ ਲਿਖਤੀ ਇਤਰਾਜ਼ ਵੀ ਚਲਾ ਗਿਆ, ਵਰਬਲੀ ਤਾਂ ਫਿਰ ਉਹ ਬੋਲ ਹੀ ਰਹੇ ਨੇ। ਹੁਣ ਇਹ ਪਤਾ ਨਹੀਂ ਜਿਹੜੇ ਹੈਗੇ ਨੇ ਸਪੀਕਰ ਸਾਹਿਬ ਇਸ ਮਾਮਲੇ ਦੇ ਵਿੱਚ ਦਰੁਸਤੀ ਕਰਦੇ ਆ ਜਾਂ ਕੀ ਕਰਦੇ ਆ। ਪਰ ਤੁਸੀਂ ਇਹ ਵੇਖੋ ਕਿ ਕਿਸ ਤਰ੍ਹਾਂ ਦਾ ਵਿਵਾਦ ਖੜਾ ਹੋ ਗਿਆ। ਹਾਲਾਂਕਿ ਜਿਹੜੇ ਡਿਪਟੀ ਸਪੀਕਰ ਆ ਸਾਬਕਾ ਬੀਰ ਦਵਿੰਦਰ ਸਿੰਘ, ਬੜੀ ਨੌਲੇਜ ਹੈ ਉਹਨਾਂ ਨੂੰ ਵਿਧਾਨ ਸਭਾ ਦੀ ਨਿਯਮਾਵਲੀ ਬਾਰੇ। ਉਹ ਕਹਿੰਦੇ ਆ ਕਿ ਅਜਿਹਾ ਹੁੰਦਾ ਹੈ ਕਿ ਬਈ ਦੇਖੋ, ਗੱਲ ਇਹ ਆ ਕਿ ਜੇ ਮੰਨ ਲਓ ਜਿਹੜਾ ਵੀ ਕੋਈ ਲੀਡਰ ਹੈ ਜਾਂ ਜਿਹੜਾ ਵੀ ਕੋਈ ਉੱਥੇ ਬੈਠਾ ਹੁੰਦਾ ਆਪੋਜੀਸ਼ਨ ਦਾ, ਜੇ ਉਹ ਸਹਿਮਤੀ ਨਹੀਂ ਦਿੰਦਾ, ਨਾ ਹੀ ਵਿਰੋਧ ਕਰਦਾ, ਪਰ ਸੱਤਾਧਾਰੀ ਜਿਹੜੇ ਆ ਉਹ ਉਹਨਾਂ ਨੂੰ ਨਹੀਂ ਗਿਣ ਸਕਦੇ ਨਾਲ। ਉਹਨਾਂ ਨੂੰ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਾ ਸੱਤਾਧਾਰੀ ਆਪਣੇ ਵੱਲ ਗਿਣਦੇ ਆ, ਨਾ ਵਿਰੋਧ ਦੇ ਵਿੱਚ। ਐਸਾ ਹੁੰਦਾ ਕਿ ਨਾ ਨਾ ਤੇ ਨਾ ਹਾਂ।
ਇਹ ਨਿਯਮਾਵਲੀ ਦੇ ਵਿੱਚ ਦਰਜ ਆ। ਤੋ ਇਹ ਵੀ ਇੱਕ ਪੱਖ ਆ। ਫਿਰ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਮਨਪ੍ਰੀਤ ਇਆਲੀ ਬਾਅਦ ਦੇ ਵਿੱਚ ਚੈਨਲਾਂ ਤੇ ਵੀ ਆਏ ਨੇ। ਉਹਨਾਂ ਨੇ ਕਿਹਾ ਕਿ ਮੈਂ ਉੱਥੇ ਖਲੋ ਕੇ, ਕਿਉਂਕਿ ਸਾਰੀ ਲਾਈਵ ਕਾਰਵਾਈ ਜਿਹੜੀ ਹੈ ਉਹ ਇੱਥੇ ਰਿਕਾਰਡਡ ਹੈਗੀ ਆ ਹੁਣ ਇਸ ਟਾਈਮ, ਤਾਂ ਤੁਸੀਂ ਕੱਢ ਕੇ ਦੇਖ ਸਕਦੇ ਹੋ ਕਿ ਜਦੋਂ ਗਿਣਤੀ ਹੋਈ ਮੈਂ ਨਾਲ ਦੀ ਨਾਲ ਐਤਰਾਜ਼ ਜਤਾਇਆ। ਤਾਂ ਇਹ ਇੱਕ ਵਿਵਾਦ ਜਿਹੜਾ ਹੋਰ ਭਖ ਗਿਆ, ਇੱਕ ਆਪਣੇ ਆਪ ਦੇ ਵਿੱਚ ਇਜਲਾਸ ਹੀ ਵਿਵਾਦ ਸੀ, ਤਾਂ ਵਿਵਾਦ ਹੁਣ ਇੱਕ ਹੋਰ ਵਿਵਾਦ ਖੜਾ ਕਰ ਗਿਆ। ਤਾਂ ਬਈ ਅੱਜ ਲਾਸਟ ਦਿਨ ਸੀਗਾ, ਭਗਵੰਤ ਮਾਨ ਹੋਰਾਂ ਨੇ ਸਪੀਚਾਂ ਵੀ ਦਿੱਤੀਆਂ ਇੱਥੇ ਠੋਕ ਵਜਾ ਕੇ, ਕੁਝ ਐਲਾਨ ਕੀਤੇ ਨੇ। ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਕਿ ਕੁਝ ਤਾਂ ਗੰਨੇ ਦਾ ਰੇਟ ਵਧਾ ਦਿੱਤਾ ਇਹਨਾਂ ਨੇ 20 ਰੁਪਏ। ਚਲੋ ਉਹ ਵੀ ਅੱਛੀ ਗੱਲ ਆ, ਉਹ ਵੀ ਚਾਹੀਦਾ ਹੈ, ਕਿਸਾਨਾਂ ਨੂੰ ਜ਼ਰੂਰ ਗੰਨੇ ਦਾ ਜਿਹੜਾ ਭਾਅ ਮਿਲਣਾ ਚਾਹੀਦਾ, ਕਿਉਂਕਿ ਇਹਦੇ ਨਾਲ ਸਾਨੂੰ ਥੋੜਾ ਜਿਹਾ ਰਕਬਾ ਹੋਰ ਵਧਾਉਣਾ ਸੌਖਾ ਹੋ ਜਾਏਗਾ। ਕਿਉਂਕਿ ਜੇ ਤੁਸੀਂ ਵੇਖੋਗੇ ਨਾ ਸਾਡੇ ਇੱਥੇ ਕੀ ਸਮੱਸਿਆ ਕਿ 1 ਲੱਖ ਹੈਕਟੇਅਰ ਤੱਕ ਹੀ ਗੰਨਾ ਜਾ ਰਿਹਾ ਹੈ, ਜਦਕਿ ਜਿਹੜੀਆਂ ਮਿੱਲਾਂ ਦੀ ਕਪੈਸਿਟੀ ਉਹ 2.5 ਲੱਖ ਹੈਕਟੇਅਰ ਤੱਕ ਹੈ। तो अच्छा, इस तो इलावा जो देखिए भगवंत मान ने रगड़े वगैरह तो फिर लाने ही सीगे, वो तो भगवंत मान जी तुहानू पता ही है, वो थोड़ा थोड़ा दिशांदा दे दिंदे ने। ਤਾਂ ਮੇਨ ਗੱਲ ਬਸ ਅੱਜ ਦੀ ਜੇ ਆਪਾਂ ਵੇਖੀਏ, ਵੈਸੇ ਇਹ ਗੱਲ ਆਪਾਂ ਪਹਿਲਾਂ ਹੀ ਕਹੀ ਸੀਗੀ ਕਿ ਇਹ ਤਾਂ ਜਿਹੜਾ ਸੈਸ਼ਨ ਦਾ ਆਖਰੀ ਦਿਨ ਹੋਏਗਾ ਉਹ ਇਸੇ ਤਰ੍ਹਾਂ ਹੀ ਚਲਾ ਜਾਏਗਾ। ਤਾਂ ਵਿਰੋਧੀ ਧਿਰਾਂ ਦੇ ਵਿੱਚੋਂ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਕਾਂਗਰਸ ਨੇ ਸ਼ੁਰੂਆਤੀ ਗੇੜ ਦੇ ਵਿੱਚ ਹੀ ਰੌਲਾ ਰੱਪਾ ਯਾਨੀ ਐਤਰਾਜ਼ ਜਤਾਇਆ ਤੇ ਫਿਰ ਉਸ ਤੋਂ ਬਾਅਦ ਬਾਈਕਾਟ ਕਰ ਦਿੱਤਾ। ਸੁਖਪਾਲ ਖਹਿਰਾ ਹੋਰਾਂ ਨੇ ਗਿਲਾ ਜ਼ਾਹਰ ਕੀਤਾ ਕਿ ਸਾਨੂੰ ਬੋਲਣ ਦਾ ਸਮਾਂ ਹੀ ਨਹੀਂ ਦਿੱਤਾ, ਕਿ ਅਸੀਂ ਬਾਰ-ਬਾਰ ਸਮਾਂ ਮੰਗਦੇ ਰਹੇ ਹਾਂ। 0 ਆਰ ਖਤਮ ਕਰ ਦਿੱਤਾ ਇਹਨਾਂ ਨੇ, ਫਿਰ ਕੁਐਸਚਨ ਆਰ ਖਤਮ ਕਰ ਦਿੱਤਾ, ਮਤਲਬ ਕਿ ਕੁਝ ਵੀ ਨਹੀਂ ਹੈ। ਤਾਂ ਕਾਫੀ ਉਹ ਗੁੱਸੇ ਦੇ ਵਿੱਚ ਸੀਗੇ। ਤੇ ਨਾਲ ਜੇ ਆਪਾਂ ਦੇਖੀਏ ਤਾਂ ਉਹ ਇਹ ਵੀ ਸ਼ਿਕਵਾ ਕਰਦੇ ਨਜ਼ਰ ਆਏ ਨੇ ਕਿ ਸਾਡੇ ਤੇ ਕੈਮਰੇ ਨਹੀਂ ਅੱਜ ਕੱਲ ਚੱਲਦੇ। ਖੈਰ ਜੇ ਆਪਾਂ ਦੇਖੀਏ ਤਾਂ ਮੋਹਾਲੀ ਏਅਰਪੋਰਟ ਦੇ ਨਾਮ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਤੇ ਰੱਖਣ ਤੇ ਉਹ ਕਹਿੰਦੇ ਕਿ ਜੀ ਅਸੀਂ ਧੰਨਵਾਦ ਕਰਨੇ ਆ ਜਿਹੜੇ ਸੀਐਮ ਸਾਹਿਬ ਸੀ। ਤੇ ਨਾਲ ਉਹਨਾਂ ਨੇ ਕਿਹਾ ਕਿ ਹਲਵਾਰਾ ਏਅਰਪੋਰਟ ਦਾ ਨਾਮ ਵੀ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਰੱਖ ਦੇਣਾ ਚਾਹੀਦਾ। ਪਰ ਇਸ ਕਾਰਵਾਈ ਦਾ ਮੈਂ ਜਿਵੇਂ ਕਹਾਂ ਕਿ ਇੱਕੋ ਇੱਕ ਪੱਖ ਜਿਹੜਾ ਉਹ ਸ਼ਾਮ ਨੂੰ ਵਿਵਾਦਤ ਪੱਖ ਹੀ ਰਿਹਾ, ਜਿਹਦੇ ਵਿੱਚ ਇਸ ਵੇਲੇ ਇਹ ਹੁਣ ਇੱਕ ਮਸਲਾ ਬਣਿਆ ਪਿਆ ਹੈ। तो ਜਿਹੜੀਆਂ 2 ਵੋਟਾਂ ਉਹ ਕਿਵੇਂ ਇਧਰਲੇ ਪਾਸੇ ਗਣੀਆਂ ਕਿ ਉਹ ਸਹੀ ਸੀ ਜਾਂ ਗਲਤ ਸੀ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰਕੇ ਥਾਣੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ, ਕਈ ਵਾਰੀ ਇਨਸਾਫ ਨਾ ਮਿਲਣ ਕਰਕੇ ਜਾਂ ਨਾ ਗੱਲ ਸੁਣ ਕਰਕੇ ਖਿਝਿਆ ਬੰਦਾ ਕੋਈ ਵੀ ਕਦਮ ਚੁੱਕ ਲੈਂਦਾ। ਬਥੇਰੇ ਲੋਕ ਆਪਾਂ ਤਰ੍ਹਾਂ ਤਰ੍ਹਾਂ ਦੇ ਰਾਹ ਕੁਰਾਹ ਪੈਂਦੇ ਵੇਖੇ ਆ। ਪਰ ਗੁਰਦਾਸਪੁਰ ਤੋਂ ਇੱਕ ਘਟਨਾ ਵਾਪਰੀ ਹੈ, ਮੁੰਡਾ ਥਾਣੇ ਦੇ ਵਿੱਚ ਕਈ ਚੱਕਰ ਲਾਏ ਨੇ ਪਰ ਕੋਈ ਕਾਰਵਾਈ ਨਹੀਂ ਹੋਈ, ਲੜਾਈ ਝਗੜੇ ਦਾ ਕੋਈ ਮਸਲਾ ਸੀਗਾ। ਅਖੀਰ ਫਿਰ ਥਾਣੇ ਦੇ ਸੰਤਰੀ ਦੀ ਰਾਈਫਲ ਲੈ ਕੇ ਫਰਾਰ ਹੋ ਗਿਆ, ਪਰ ਦੱਸਦੇ ਕਾਬੂ ਕਰ ਲਿਆ ਗਿਆ। ਦੇਖੋ ਇਹਦੇ ਵਿੱਚ ਹੁਣ ਗੱਲ ਤੇ ਇਹ ਆ ਕਿ ਇਨਸਾਫ ਨਾ ਮਿਲਣ ਵਾਲੇ ਲੋਕ ਤੇ ਸੈਂਕੜੇ ਹੋਣਗੇ ਇੱਕ ਦਿਨ ਦੇ ਵਿੱਚ ਇੱਥੇ, ਜਿਨ੍ਹਾਂ ਨੂੰ ਨਿਆਂ ਨਹੀਂ ਮਿਲਦਾ। ਪਰ ਇਸ ਤਰ੍ਹਾਂ ਦੀ ਗੱਲ ਕਰਕੇ ਉਹ ਨਾ ਸਿਰਫ ਕਹਿ ਲਓ ਕਿ ਆਪਣੀ ਜਾਨ ਹੀ ਜੋਖਮ ਚ ਪਾ ਰਿਹਾ ਸੀਗਾ, ਬਲਕਿ ਕੁਝ ਹੋਰ ਵੀ ਹੋ ਸਕਦਾ ਸੀਗਾ ਜਿੰਨਾ ਉਹ ਹਰਖਿਆ ਫਿਰਦਾ ਸੀਗਾ। ਪਰ ਗੱਲ ਇਹ ਆ ਕਿ ਬਈ ਇਹ ਸਾਰਾ ਕੁਛ ਜਿਹੜਾ ਨਹੀਂ ਹੋਣਾ ਚਾਹੀਦਾ। ਥਾਣੇ ਕਾਹਦੇ ਵਾਸਤੇ ਆ? ਥਾਣੇ ਇਸੇ ਕਰਕੇ ਆ ਕਿ ਜਿਹੜਾ ਵੀ ਕੋਈ ਮਾਤੜ ਆਉਂਦਾ, ਗਰੀਬ ਆਉਂਦਾ ਹੈ, ਮਜ਼ਲੂਮ ਆਉਂਦਾ ਹੈ, ਦੁਖੀ ਆਉਂਦਾ ਹੈ ਜਾਂ ਧੱਕੇ ਦਾ ਸ਼ਿਕਾਰ ਹੋਇਆ ਹੁੰਦਾ ਹੈ, ਤਾਂ ਤੁਸੀਂ ਉਹਨੂੰ ਭਰੋਸਾ ਦਿਓ ਕਿ ਅਸੀਂ ਤੁਹਾਡੇ ਨਾਲ ਖਲੋਤੇ ਹਾਂ ਬਈ। ਪਰ ਜੇ ਉਲਟ ਹੁਣ ਏਦਾਂ ਸ਼ੁਰੂ ਹੋ ਗਿਆ ਕਿ ਕਿਸੇ ਬੰਦੇ ਨੂੰ ਇਨਸਾਫ ਨਹੀਂ ਮਿਲਿਆ ਤੇ ਫਿਰ ਉਹ ਚੁੱਕ ਕੇ ਤੇ ਰਫਲ ਲੈ ਜਾਏਗਾ, ਇਹ ਤਾਂ ਬੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਜੀਬੋ ਗਰੀਬ ਜੀ ਸਥਿਤੀ ਹੈ। ਵੈਸੇ ਇੱਥੇ ਕਹਾਣੀਆਂ ਅਜੀਬੋ ਗਰੀਬ ਹੀ ਹੋਈਆਂ ਪਈਆਂ ਨੇ ਜੀ, ਅਜੀਬੋ ਗਰੀਬ ਕਹਾਣੀਆਂ ਹੈ। ਕਿਉਂਕਿ ਜੇ ਤੁਸੀਂ ਵੇਖਿਆ ਹੋਏਗਾ ਤਾਂ ਇੱਕ ਹੱਥਕੜੀ ਤਾਂ ਹੈ ਨਹੀਂ ਸੀਗੀ ਤੇ ਉਹ ਗੈਂਗਸਟਰ ਭੱਜ ਗਿਆ, ਕਹਿੰਦੇ ਕਿ ਬਿੱਲ ਨੂੰ ਮਿਲਾਉਣ ਗਏ ਸੀ। ਹੁਣ ਪੁਲਿਸ ਵਾਲੇ ਵੀ ਪੁੰਨਾ ਰੱਥੀ ਕੰਮ ਕਰਨ ਲੱਗ ਪਏ ਕਿ ਚਲੋ ਇੰਨੇ ਚਿਰ ਚੋਂ ਮਤਲਬ ਕਿ ਬਾਹਰ ਤਾਂ ਗਿਆ ਨਹੀਂ ਇਹ ਮੁੰਡਾ, ਅਸੀਂ ਚਲੋ ਇਹ ਪੁੰਨ ਖੱਟ ਲਈਏ ਕਿ ਇਹਨੂੰ ਆਪਦੀ ਬੇਲਣ ਨਾਲ ਹੀ ਇਹਦੀ ਨਾਲ ਮਿਲਾ ਲਏਗੀ। ਤਾਂ ਜਦੋਂ ਇਹੋ ਜਿਹੀਆਂ ਹਰਕਤਾਂ ਕਰੋਗੇ ਤਾਂ ਫਿਰ ਸਾਰਾ ਕੁਛ ਜਿਹੜਾ ਗਲਤ ਹੋਏਗਾ। ਤਾਂ ਇਹ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ। ਪਰ ਇਹੋ ਜਿਹੀ ਗੱਲ ਇੱਥੋਂ ਤੱਕ ਵੀ ਲੈ ਜਾਣਾ ਇਹ ਵੀ ਠੀਕ ਨਹੀਂ ਹੈਗਾ, ਕਿਉਂਕਿ ਦੇਖੋ SLR ਖੋਹਦਿਆ ਜੋ ਚੱਲ ਜਾਂਦੀ, ਆਪ ਦਾ ਨੁਕਸਾਨ ਹੋ ਜਾਂਦਾ, ਦੂਜੇ ਦਾ ਨੁਕਸਾਨ ਹੋ ਜਾਂਦਾ, ਵਿਚਾਰਾ ਗਰੀਬ ਮੁਲਾਜ਼ਮ। ਸੰਤਰੀ ਕੌਣ ਹੁੰਦਾ ਤੁਹਾਨੂੰ ਪਤਾ? ਸ਼ਾਇਦ ਨਹੀਂ ਹੋਏਗਾ ਪਤਾ ਤੁਹਾਨੂੰ। ਸੰਤਰੀ ਤੇ ਪਹਿਰੇ ਤੇ ਕੌਣ ਹੁੰਦਾ? ਸੰਤਰੀ ਪਹਿਰੇ ਤੇ ਆ ਜਿਹੜੇ ਹੁੰਦੇ ਨਾ ਹੋਮਗਾਰਡ ਦੇ ਜਵਾਨ, ਇਹ ਹੁੰਦੇ ਨੇ ਜ਼ਿਆਦਾਤਰ ਰਾਤ ਜਾਂ ਦਿਨੇ ਵੀ, ਇਹ ਹੁੰਦੇ PHG ਵਾਲੇ।
ਤੇ ਉਹ ਕੌਣ ਹੁੰਦੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪੰਜਾਬ 'ਚ ਜ਼ਿਆਦਾਤਰ ਹੋਮਗਾਰਡ ਜਿਹੜੇ ਆ ਗਰੀਬ ਤਬਕੇ 'ਚ ਹੁੰਦੇ ਆ। ਜੀ ਤੇ ਜੇ ਉਹ ਉਹਦੇ ਵੱਜ ਜਾਂਦਾ ਫੇਰ, ਤੇ ਜੇ ਇਹਦੇ ਵੱਜ ਜਾਂਦਾ ਫੇਰ। ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਪਤਾ ਨਹੀਂ ਕਿਉਂ ਏਦਾਂ ਵਾਪਰ ਰਹੀਆਂ ਨੇ ਕਿ ਹੈਰਾਨਗੀ ਹੁੰਦੀ ਹੈ ਕਿ ਥਾਣੇ ਦੇ ਵਿੱਚ ਵੈਸੇ ਤੇ ਇਹ ਗੱਲ ਆ ਕਿ ਜੇ ਕੋਈ ਪੁਲਿਸ ਵਾਲੇ ਦੇ ਕੋਲੋਂ ਰਾਈਫਲ ਹੀ ਫੜ ਕੇ ਲੈ ਗਿਆ ਤੇ ਫਿਰ ਤੇ ਭਰਤੀ ਉਹਨੂੰ ਕਰ ਲੈਣਾ ਚਾਹੀਦਾ, ਦੂਜੇ ਨੂੰ ਤਾਂ ਉੱਥੇ ਥਾਣੇ 'ਚ ਬਿਠਾ ਕੇ ਵੀ ਕੀ ਕਰਨਾ। ਜੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਹਿਮ ਗੱਲ ਹੋ ਜਾਂਦੀ ਆ। ਤਾਂ ਬਈ ਹੁਣ ਇਹ ਜਿਹੜਾ ਸੀਗਾ ਨੌਜਵਾਨ, ਇਹ ਬੇਸਿਕਲੀ ਦੁਖੀ ਸੀਗਾ, ਕੋਈ ਹਮਲਾ ਹੋਇਆ ਸੀ। ਇਹ ਤਾਂ ਕਹਿੰਦਾ ਕਿ ਉੱਥੇ ਅਸੀਂ ਰੱਖਿਆ ਸੀਗਾ ਜਿਹੜਾ ਗ੍ਰੰਥੀ, ਉਹਦੀ ਤਨਖਾਹ ਨੂੰ ਲੈ ਕੇ ਖਬੜੇ ਆ ਕਿ ਉਹਨੂੰ 6,500 ਰੁਪਇਆ ਦਿੱਤਾ ਜਾਂਦਾ। ਤੇ ਮੈਂ ਕਿਹਾ ਵੀ ਇਹਦੀ ਤਨਖਾਹ 15,000 ਕਰੀਏ ਕਿ 500 ਦੀ ਮੇਰੀ ਜ਼ਿੰਮੇਵਾਰੀ ਲਾ ਦਿਓ ਮਹੀਨੇ ਦੀ, ਤੇ ਬਾਕੀ ਤੁਸੀਂ ਕਰ ਲਓ। ਤੇ ਇਸ ਗੱਲ ਤੋਂ ਹੀ ਖਫਾ ਹੋਏ ਲੋਕਾਂ ਨੇ ਕਹਿੰਦੇ ਕਿ ਮੇਰੇ ਘਰ ਤੇ ਹਮਲਾ ਕੀਤਾ, ਮੈਂ 2-3 ਦਿਨ ਜਾਂਦਾ ਰਿਹਾ, ਥਾਣੇਦਾਰ ਨੇ ਗੱਲ ਨਹੀਂ ਸੁਣੀ ਤੇ ਮੈਂ ਇਹ ਰਫਲ ਜਿਹੜੀ ਆਪਣੀ ਗੱਲ ਸੁਣਾਉਣ ਵਾਸਤੇ ਲਿਆ। ਹਾਲਾਂਕਿ ਪਹਿਲੀ ਵੀਡੀਓ 'ਚ ਉਹ ਨੌਜਵਾਨ ਕਹਿ ਰਿਹਾ ਕਿ ਮੈਂ ਛੱਡਣੇ ਨਹੀਂ ਹੋਣਾ, ਥਾਣੇਦਾਰੀ ਜ਼ਿੰਮੇਵਾਰ ਹੋਊਗਾ, ਮੈਂ ਦੋਨੇ ਹੀ ਮਾਰ ਦਿੰਨੇ ਬੰਦੇ ਜਿਹੜੇ ਮੇਰੇ ਘਰੇ ਆਏ। ਉਦੋਂ ਹੁਣ ਤੁਸੀਂ ਦੇਖੋ, ਜੇ ਹਰਖਿਆ ਬੰਦਾ ਉੱਥੇ ਜਾ ਕੇ ਕੋਈ 2 ਬੰਦੇ ਮਾਰ ਲਵੇ, ਉਹਦੀ ਜ਼ਿੰਮੇਵਾਰੀ ਕੀਤੀ ਆ। ਤਾਂ ਪੁਲਿਸ ਡਿਪਾਰਟਮੈਂਟ ਨੂੰ ਵੀ ਵੇਖਣਾ ਪਏਗਾ ਕਿ ਦੇਖੋ ਤੁਹਾਡੇ ਥਾਣੇ 'ਚ ਆ ਕੇ ਕੋਈ, ਪਹਿਲੀ ਗੱਲ ਇਹ ਕਿ ਬੰਦਾ ਕਿਉਂ ਇਸ ਤਰ੍ਹਾਂ ਗੁੱਸੇ 'ਚ ਜਾ ਰਿਹਾ, ਮਤਲਬ ਕਿ ਤੁਸੀਂ ਉਹਨੂੰ ਸੰਤੁਸ਼ਟ ਨਹੀਂ ਕਰਵਾ ਪਾ ਰਹੇ, ਤੁਸੀਂ ਉਹਦੀ ਤਸੱਲੀ ਨਹੀਂ ਕਰਵਾ ਪਾ ਰਹੇ। ਦੂਜੀ ਗੱਲ ਹੈ ਕੋਈ ਗੁੱਸੇ ਦੇ ਵਿੱਚ ਇਹੋ ਜਿਹਾ ਕਦਮ ਚੁੱਕਦਾ, ਤੇ ਤੀਜੀ ਗੱਲ ਹੈ ਜੇ ਕੋਈ ਉਹ ਕਦਮ ਇਸ ਤੋਂ ਅੱਗੇ ਚੁੱਕ ਲੈਂਦਾ ਤਾਂ ਚਲੋ ਉਹ ਬੰਦਾ ਫਿਰ ਉਹਨਾਂ ਨੇ ਬਚਾ ਕੇ, ਪੁਲਿਸ ਵਾਲਿਆਂ ਨੇ ਬੜਾ ਮਤਲਬ ਕਿ ਕਹਿ ਲਓ ਕਿ ਜੁਗਤ ਦੇ ਨਾਲ ਵਰਚਾਇਆ। ਉਹ ਕਿਸੇ ਬੰਬੀ ਤੇ ਚਲਾ ਗਿਆ, ਉੱਥੇ ਕਮਰੇ ਸੀਗੇ 2-3 ਪਾਏ ਵੇ, ਉਹ ਅੰਦਰ ਵੜ ਗਿਆ। ਪੁਲਿਸ ਵਾਲੇ ਉਚੇਚਾ ਮੀਡੀਆ ਲੈ ਕੇ ਗਏ ਨਾਲ, ਕਿਉਂਕਿ ਅਭੀ ਨਵੀ ਹੋ ਜਾਵੇ ਦੇਖੋ ਫਿਰ ਆਪਾਂ ਹੀ ਕਹਿਣਾ ਜੀ ਐਨਕਾਊਂਟਰ ਹੋ ਗਿਆ, ਗਲਤ ਹੋ ਗਿਆ ਜੀ, ਫੇਕ ਐਨਕਾਊਂਟਰ ਹੈ, ਆਪਾਂ ਹੀ ਕਹਾਂਗੇ ਸਭ ਤੋਂ ਪਹਿਲਾਂ। ਜੀ ਜੀ। ਤਾਂ ਇਹ ਫਿਰ ਮੀਡੀਆ ਵਾਲਿਆਂ ਨੂੰ ਨਾਲ ਲੈ ਕੇ ਗਏ ਨੇ, ਬੁਲੇਟ ਪ੍ਰੂਫ ਜੈਕਟਾਂ ਵੀ ਪਾ ਕੇ ਗਏ। ਮੇਰੇ ਵਾਂਗੂ ਢਿੱਡ ਭਾਰੇ ਆ ਕਈਆਂ ਦੇ, ਤਾਂ ਹੀ ਚੜ ਜਾਂਦੀਆਂ ਨੇ, ਝੱਗੀਆਂ ਹੀ ਲੱਗਦੀਆਂ। ਤਾਂ ਬਈ ਫਿਰ ਇਹਨਾਂ ਨੇ ਮੀਡੀਆ ਦੀ ਹਾਜ਼ਰੀ 'ਚ ਉਹਨੂੰ ਮਨਾਇਆ, ਬਾਹਰ ਲਿਆ ਕੇ ਗੱਲਬਾਤ ਪੁੱਛੀ, ਬਾਅਦ 'ਚ ਲੈ ਗਏ। ਹੁਣ ਕੇਸ ਤਾਂ ਬਣੇਗਾ, ਪਰ ਉਹਦੇ ਨਾਲ ਇਹ ਵਚਨ ਕੀਤਾ ਗਿਆ ਕਿ ਬਈ ਜਿਹੜੀ ਉਹਨਾਂ ਤੇ ਕਾਰਵਾਈ ਬਣਦੀ ਹੈ ਤੇ ਉਹ ਉਹਨਾਂ ਤੇ ਕਰ ਦਿੱਤੀ ਜਾਏਗੀ। ਇਹਦੇ ਵਿੱਚ ਉਹਨੇ ਇਹ ਵੀ ਗੱਲ ਕਹੀ ਆ, ਮੈਂ ਸੁਣਿਆ ਉਹਨੂੰ ਜਦੋਂ ਖੀਰ ਫੜ ਕੇ ਲੈ ਕੇ ਗਏ ਨੇ, ਤੇ ਉਹ ਕਹਿ ਰਿਹਾ ਸੀਗਾ ਕਿ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਕੁਛ ਨੇ ਉਹ ਬੰਦੇ ਨੇ ਜਿਹੜੇ ਕਿ ਮੇਰੀ ਜੋ ਬਣਦੀ ਸਰਦੀ ਕਾਰਵਾਈ ਹੈ ਉਹ ਹੋਣ ਨਹੀਂ ਦਿੰਦੇ ਤੇ ਮੇਰੇ ਤੇ ਉਲਟਾ ਕਰਵਾ ਰਹੇ ਨੇ। ਤਾਂ ਇਹ ਹੁਣ ਵੇਖਣਾ ਪਵੇਗਾ ਕਿ ਉੱਥੇ ਕੀ ਗਲਤ ਹੈ ਕੀ ਸਹੀ ਹੈ। ਪਰ ਜੋ ਉਹਨੇ ਕਦਮ ਚੁੱਕਿਆ ਵਾਕਿਆ ਇੱਕ ਵਾਰੀ ਤੇ ਪੁਲਿਸ ਲਈ ਤੇ ਨਮੋਸ਼ੀ ਵਾਲਾ ਹੈ ਹੀ ਹੈ, ਡਰਾਵਣਾ ਸੀਗਾ ਕਿ ਬਈ ਕੁਛ ਅਭੀ ਨਵੀ ਘਟਨਾ ਨਾ ਹੋ ਜਾਵੇ। ਪਰ ਖੈਰ ਅੰਤ ਦੇ ਵਿੱਚ ਉਹਨੂੰ ਕਾਬੂ ਕਰ ਲਿਆ ਗਿਆ। ਤਾਂ ਕੁਛ ਮਤਲਬ ਕਿ ਰਿਪੋਰਟਾਂ ਇਹ ਵੀ ਦੱਸਦੀਆਂ ਨੇ ਕਿ ਉਹ ਥੋੜਾ ਜਿਹਾ ਮਾਨਸਿਕ ਤੌਰ ਤੇ ਜਿੱਦਾਂ ਕਹਿ ਲਈਏ ਕਿ ਠੀਕ ਨਹੀਂ ਸੀਗਾ, ਉਹਦੀ ਦਵਾਈ ਦੱਪਾ ਵੀ ਚੱਲਦਾ ਸੀਗਾ। ਜੀ। ਅਗਲੀ ਗੱਲ ਕਰੀਏ ਵਿਧਾਇਕਾ ਬਲਜਿੰਦਰ ਕੌਰ ਦੀ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਇਹਨਾਂ ਦੇ ਵਿਰੁੱਧ ਮਿੰਟੂ ਜੀ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਇਆ ਜੀ। ਹਾਂਜੀ ਦੇਖੋ, ਗੈਰ ਜ਼ਮਾਨਤੀ ਵਾਰੰਟ ਜਾਰੀ ਹੋਏ ਨੇ ਬਲਜਿੰਦਰ ਕੌਰ ਜੀ ਦੇ ਵਿਰੁੱਧ। ਇਹ ਤਾਂ ਵੈਸੇ ਵੀ ਹੁਣ ਤੁਹਾਨੂੰ ਪਤਾ ਹੀ ਹੈ ਕਿ ਬਲਜਿੰਦਰ ਕੌਰ ਜੀ ਅੱਜ ਕੱਲ੍ਹ ਸੁਰਖੀਆਂ 'ਚ ਜ਼ਿਆਦਾ ਹੀ ਰਹਿੰਦੇ ਨੇ। ਤਾਂ ਇਹ ਜਿਹੜੇ ਵਾਰੰਟ ਜਾਰੀ ਹੋਇਆ ਅਸਲ ਦੇ ਵਿੱਚ ਨਾ ਇੱਕ ਚੰਡੀਗੜ੍ਹ ਦੇ ਅੰਦਰ ਕੇਸ ਸੀਗਾ ਇਹਨਾਂ ਦਾ, ਜਿਹਦੇ 'ਚ ਸੀਐਮ ਸਾਹਿਬ ਵੀ ਨਾਮਜ਼ਦ ਹੈਗੇ ਨੇ। ਅੱਛਾ, ਉਸ ਕੇਸ ਦੇ ਵਿੱਚ ਸੀਐਮ ਨੂੰ ਤਾਂ ਮਿਲੀ ਹੋਈ ਸੀਗੀ ਰਿਆਇਤ, ਪੇਸ਼ੀ ਤੋਂ ਛੋਟ ਮਿਲੀ ਹੋਈ ਸੀਗੀ। ਬੀਬੀ ਬਲਜਿੰਦਰ ਕੌਰ ਜੀ ਜਿਹੜੇ ਸੀਗੇ ਇਹ ਉੱਥੇ ਜਾ ਕੇ ਪੇਸ਼ ਨਹੀਂ ਸੀ ਹੋ ਰਹੇ ਅਦਾਲਤ ਦੇ ਵਿੱਚ, ਤੇ ਅਖੀਰ ਫਿਰ ਉਹਨਾਂ ਨੇ ਇਹਨਾਂ ਦੇ ਗੈਰ ਜ਼ਮਾਨਤੀ ਵਾਰੰਟ ਕੱਢ ਦਿੱਤੇ ਆ। ਇਹ ਬਣਿਆ ਕੀ ਫਿਰਦਾ ਮੈਨੂੰ ਤੇ ਪਤਾ ਨਹੀਂ ਲੱਗਦੇ ਇਸ ਕਹਾਣੀ ਦੀ ਕਿ ਕੀ ਚੱਲਦਾ ਫਿਰਦਾ ਇਸ ਟਾਈਮ ਪੰਜਾਬ ਦੀ ਰਾਜਨੀਤੀ 'ਚ। ਜਿਹੜੇ ਸਪੀਕਰ ਸਾਹਿਬ ਆ ਉਹਨਾਂ ਬਾਰੇ ਅੱਜ ਇੱਕ ਸ਼ਿਕਾਇਤ ਦੇ ਕੇ ਆਇਆ ਸੁਖਪਾਲ ਸਿੰਘ ਖਹਿਰਾ ਕਿ ਇਹਨੂੰ ਫੜੋ, ਇਹ ਤਾਂ ਕਾਨੂੰਨ ਦੀ ਨਜ਼ਰ ਦੇ ਵਿੱਚ ਭਗੌੜਾ ਹੈਗਾ। ਹੁਣ ਪਤਾ ਨਹੀਂ ਕਿਹੜੇ ਕੇਸ ਦੀ ਗੱਲ ਕਰ ਰਹੇ ਸਨ। ਤਾਂ ਸਪੀਕਰ ਸਾਹਿਬ ਬਾਰੇ ਸ਼ਿਕਾਇਤ ਦਿੱਤੀ ਗਈ ਹੈ, ਤੁਸੀਂ ਦੇਖ ਸਕਦੇ ਹੋ, ਕਿਉਂਕਿ ਇਹਨਾਂ ਦੀ ਜ਼ਮਾਨਤ ਵੀ ਪਿਛਲੇ ਦਿਨ ਹੀ ਜਿਹੜੀ ਸੀ। ਜਿਹੜਾ ਜ਼ਮਾਨਤ ਦਾ ਕੀ ਹੁੰਦਾ ਹੈ ਮੈਂ ਤੁਹਾਨੂੰ ਸੰਖੇਪ 'ਚ ਦੱਸਦਾ ਕਿ ਜਿਹੜਾ ਬੇਲ ਬੌਂਡ ਭਰਿਆ ਹੁੰਦਾ ਹੈ, ਕੋਈ ਵੀ ਬੰਦਾ ਚਾਹੇ ਉਹ ਬਾਹਰ ਦੀ ਬਾਹਰ ਜ਼ਮਾਨਤ ਹੁੰਦੀ ਹੈ ਚਾਹੇ ਅੰਦਰੋਂ ਬਾਹਰ ਆਉਂਦਾ, ਜ਼ਮਾਨਤ ਦਾ ਇੱਕ ਬੌਂਡ ਭਰਿਆ ਜਾਂਦਾ 5,000 25,000 50,000 ਤਾਂ ਜਿੰਨਾ ਵਾ। ਜਦੋਂ ਰੈਗੂਲਰ ਸੁਣਵਾਈਆਂ ਤੇ ਬੰਦਾ ਨਹੀਂ ਆਉਂਦਾ, ਜਾਂ ਤਾਂ ਤੁਸੀਂ ਆਪਣੀ ਹਾਜ਼ਰੀ ਮਾਫ ਕਰਵਾਓ। ਹਾਜ਼ਰੀ ਮਾਫ ਤੋਂ ਭਾਵ ਕੀ ਹੈ ਕਿ ਐਪਲੀਕੇਸ਼ਨ ਦਿਓ ਜਾਂ ਉਹਦਾ ਠੋਸ ਕੋਈ ਕਾਰਨ ਦੱਸੋ ਕਿ ਤੁਸੀਂ ਕਿਉਂ ਨਹੀਂ ਆ ਸਕਦੇ ਅਦਾਲਤ ਦੇ ਵਿੱਚ। ਤੇ ਜੇ ਨਹੀਂ
ਤਾਂ ਫਿਰ ਹੁੰਦਾ ਕੀ ਹੈ ਕਿ ਇੱਕ ਦੋ ਮੌਕੇ ਤੇ ਚਲੋ ਹਾਜ਼ਰੀ ਮਾਫੀ ਵੀ ਹੋ ਜਾਂਦੀ ਹੈ, ਜੇ ਜ਼ਿਆਦਾ ਹੈ ਤਾਂ ਫਿਰ ਕੋਰਟ ਜਿਹੜੀ ਉਹ ਤੁਹਾਡਾ ਬੇਲ ਬੌਂਡ ਪਿਆ ਹੁੰਦਾ ਹੈ ਉਹਨੂੰ ਰੱਦ ਕਰ ਦਿੰਦੀ ਹੈ, ਯਾਨੀ ਜ਼ਮਾਨਤ ਤੁਹਾਡੀ ਖਤਮ ਹੋ ਗਈ। ਜਦੋਂ ਜ਼ਮਾਨਤ ਖਤਮ ਹੋ ਗਈ ਤਾਂ ਬਸ ਫਿਰ ਨਵੇਂ ਸਿਰੇ ਤੋਂ ਕੰਮ, ਜਾਂ ਕਹ ਲਓ ਕਿ ਨਵੇਂ ਸਿਰੇ ਤੋਂ ਫਸੂੜੀ ਸਟਾਰਟ ਹੋ ਜਾਏਗੀ। ਤਾਂ ਇਹ ਇੱਕ ਨਾਲ ਨਹੀਂ ਹੋਈ। ਹੁਣ ਜਿਵੇਂ ਦੇਖੀਏ ਤਾਂ ਠੀਕ ਹੈ, ਸੀਐਮ ਨੂੰ ਥੋੜੀ ਰਿਆਇਤ ਇਸ ਕਰਕੇ ਮਿਲ ਜਾਂਦੀ ਹੈ ਕਿਉਂਕਿ ਸੀਐਮ ਦੇ ਰੁਝੇਵਿਆਂ ਦੇ ਚੱਲਦੇ ਆ। ਤਾਂ ਦੂਜੇ ਪਾਸੇ ਲਾਲਜੀਤ ਭੁੱਲਰ, ਮੀਤ ਹੇਅਰ ਤੇ ਈਟੀਓ, ਇਹ ਤਿੰਨ ਮੰਤਰੀ, ਇਹਨਾਂ ਨੂੰ ਵੀ ਚੰਡੀਗੜ੍ਹੋਂ ਹਾਈ ਕੋਰਟ ਦੇ ਵਿੱਚੋਂ ਥੋੜੀ ਬਹੁਤੀ ਰਾਹਤ ਮਿਲੀ ਹੈ ਜੀ। ਇਹਨਾਂ ਦੀਆਂ ਵੀ ਜ਼ਮਾਨਤਾਂ ਰੱਦ ਹੋ ਗਈਆਂ ਸਨ ਥੱਲਿਓਂ। ਇਹ ਉੱਥੇ ਘੁੰਮ ਕੇ ਆਏ ਨੇ, ਹਾਈ ਕੋਰਟ ਨੇ ਆਖਿਆ ਜਾ ਕੇ ਜੱਜ ਕੋਲ ਪੇਸ਼ ਹੋਵੋ 7-8 ਦਿਨਾਂ ਦੇ ਅੰਦਰ ਅੰਦਰ, ਤੇ ਉੱਥੇ ਜਾ ਕੇ ਨਵੇਂ ਸਿਰੇ ਤੋਂ ਜ਼ਮਾਨਤਾਂ ਲਵੋ। ਹੁਣ ਚਲੋ ਜੱਜ ਨੇ ਜ਼ਮਾਨਤਾਂ ਲੈ ਲੈਣੀਆਂ, ਪਰ ਹਿਸਾਬ ਲਾ ਲਓ ਕਿ ਹਾਈ ਕੋਰਟ ਵੇਖ ਕੇ ਮੁੜੇ ਨੇ। ਤੋਂ ਇਹਨਾਂ ਵਾਹਵਾ ਬੰਦਿਆਂ ਦੇ ਨਾਲ ਜਾਨੀ ਕਹਿ ਸਕਦੇ ਹਾਂ ਆਪਾਂ ਕਿ ਇਹ ਸਾਰਾ ਕੁਝ ਚੱਲ ਰਿਹਾ ਹੈ। ਜਿਹੜੇ ਇਸ ਟਾਈਮ ਕੋਈ ਵਿਧਾਇਕ ਹੈ, ਕੋਈ ਸਪੀਕਰ ਤੇ ਵੀ ਕਹ ਲਓ ਸਪੀਕਰ ਦੀ ਚੇਅਰ ਤੇ ਵੀ ਵਿਰਾਜਮਾਨ ਹੈ। ਤਾਂ ਬਈ ਗੱਲ ਇਹ ਹੈ ਕਿ ਇਹ ਮਸਲਾ ਇਹ ਨਹੀਂ ਹੈ ਕਿ ਕਿਤੇ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਗਏ, ਕਿਹਦੀ ਜ਼ਮਾਨਤ ਰੱਦ ਹੋ ਗਈ, ਕਿਹੜਾ ਹਾਈ ਕੋਰਟ ਦੇ ਵਿੱਚੋਂ ਜਾ ਕੇ ਰਾਹਤ ਲੈ ਆਇਆ। ਮਸਲਾ ਪ੍ਰਵੀਨ ਜੀ ਇੱਥੇ ਇਹ ਆ ਕਿ ਤੁਸੀਂ ਐਗਜ਼ਾਮਪਲ ਕਿੱਦਾਂ ਦੀ ਸੈੱਟ ਕਰ ਰਹੇ ਹੋ। ਇੱਕ ਪਾਸੇ ਤੇ ਉੱਥੇ ਮਤਲਬ ਕਿ ਸਪੀਕਰ ਸਾਹਿਬ ਬੈਠੋ ਬਾਜਵਾ ਸਾਹਿਬ ਬੈਠੋ ਤੇ ਸਦਨ ਨੂੰ ਚੱਲਣ ਦਿਓ, ਫਲਾ ਤੁਸੀਂ ਕਰਦੇ ਹੋ, ਮਤਲਬ ਕਿ ਕਾਇਦੇ ਕਾਨੂੰਨ ਸਮਝਾਉਂਦੇ ਜੇ ਦੂਜਿਆਂ ਨੂੰ ਕਿ ਬਈ ਇਹ ਜਿਹੜਾ ਹਾਊਸ ਹੈ ਇਹ ਨਿਯਮਾਂ ਦੇ ਤਹਿਤ ਚੱਲਦਾ ਹੈ ਜੀ। ਤਾਂ ਦੂਜੇ ਪਾਸੇ ਤੁਹਾਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੁਹਾਡੇ ਸਾਥੀਆਂ ਨੂੰ ਇਹ ਗੱਲ ਕਹਿੰਦਾ ਹੈ ਕਿ ਬਈ ਪੇਸ਼ੀ ਵੀ ਜ਼ਰੂਰੀ ਹੈ, ਤੁਸੀਂ ਮੀਟਿੰਗਾਂ ਦਾ ਬਹਾਨਾ ਨਹੀਂ ਲਾ ਸਕਦੇ ਕਿ ਅਸੀਂ ਮੀਟਿੰਗਾਂ ਤੇ ਚੱਲੇ ਆ। ਤਾਂ ਅੰਦਾਜ਼ਾ ਲਾ ਲਓ ਕਿ ਇਹ ਐਗਜ਼ਾਮਪਲ ਕਿੱਦਾਂ ਦੀ ਸੈੱਟ ਹੋ ਰਹੀ ਆ। ਇੱਕ ਪਾਸੇ ਤਾਂ ਤੁਸੀਂ ਲੋਕਾਂ ਨੂੰ ਕਾਨੂੰਨ ਦੇ ਪਾਠ ਪੜਾਉਂਦੇ ਜੇ, ਇੱਥੇ ਅਮਰਤਪਾਲ ਸਿੰਘ ਦੇ ਮੁੱਦੇ ਤੇ ਵੀ ਇਹੋ ਗੱਲ ਕਹਿਣ ਡਏ ਸੀ ਨਾ ਚੀਮਾ ਸਾਹਿਬ ਹੋਰੀ ਕਿ ਭਾਈ ਜੇ ਕੋਈ ਕਾਨੂੰਨ ਤੋੜੇਗਾ ਅਸੀਂ ਉਹਦੇ ਨਾਲ ਨਰਮਾਈ ਨਹੀਂ ਵਰਤਣੀ। ਤਾਂ ਇੱਕ ਪਾਸੇ ਤੇ ਤੁਸੀਂ ਹਾਂ ਗੱਲਾਂ ਕਰਦੇ ਜੇ ਤੇ ਦੂਜੇ ਪਾਸੇ ਆਪ ਹੀ ਤੁਸੀਂ ਸਭ ਤੋਂ ਜ਼ਿਆਦਾ ਕਾਨੂੰਨ ਦੇ ਨਾਲ ਛਲਾਵਾ ਕਰਦੇ ਹੋ। ਮਤਲਬ ਜਦੋਂ ਪਾਵਰ ਚ ਆ ਗਏ ਤੁਸੀਂ ਪੇਸ਼ੀ ਤੇ ਵੀ ਨਹੀਂ ਜਾਣਾ, ਤੁਸੀਂ ਮਤਲਬ ਕਿ ਉਹਨੂੰ ਗੰਭੀਰਤਾ ਨਾਲ ਵੀ ਨਹੀਂ ਲੈਣਾ। ਇਹ ਐਗਜ਼ਾਮਪਲ ਸੈੱਟ ਕਰਨਾ ਚਾਹੀਦਾ। ਹਾਲਾਂਕਿ ਸਾਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ ਕਿ ਭਾਈ ਇਹ ਕੇਸ ਜਿਹੜੇ ਆ ਓਪੋਜੀਸ਼ਨ ਦੇ ਵਿੱਚ ਜਦੋਂ ਲੀਡਰ ਹੁੰਦੇ ਉਹਨਾਂ ਤੇ ਬਣ ਜਾਂਦੇ ਨੇ, ਮਜ਼ਾਰਾ ਕੀਤਾ, ਕੋਈ ਧਰਨਾ ਕੀਤਾ, ਇਸ ਦਰਮਿਆਨ ਕੇਸ ਪਾ ਦਿੰਦੇ ਆ। ਹੁਣ ਉਹ ਜਿਹੜੇ ਕੇਸ ਪਾਏ ਹੋਏ ਆ, ਠੀਕ ਹੈ ਤੁਸੀਂ ਆ ਗਏ ਹੋ ਪਾਵਰ ਦੇ ਵਿੱਚ ਆ ਗਏ, ਪਰ ਭੁਗਤਨੇ ਤਾਂ ਹੈ। ਐਗਜ਼ਾਮਪਲ ਸੈੱਟ ਕਰਨ ਦੀ ਜ਼ਰੂਰਤ ਹੈ। ਹੁਣ ਸਪੀਕਰ ਦੀ ਜ਼ਮਾਨਤ ਵੀ, ਡਿਪਟੀ ਸਪੀਕਰ ਦੀ ਵੀ, ਆ ਜਿਹੜੇ ਵਿਪ ਨੇ ਸ਼ਾਇਦ ਹੁਣ ਇਹਨਾਂ ਨੂੰ ਵਿਪ ਬਣਾ ਦਿੱਤਾ ਗਿਆ ਸੀਗਾ ਬੀਬਾ ਬਲਜਿੰਦਰ ਕੌਰ ਜੀ ਨੂੰ ਪਿੱਛੇ ਜੇ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਐਗਜ਼ਾਮਪਲ ਸਹੀ ਸੈੱਟ ਨਹੀਂ ਹੋ ਰਹੀ ਜਿੱਦਾਂ ਦੀ ਇਹ ਸਾਰੀ ਕੁਵਤ ਕਰਦੇ ਪਏ ਨੇ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਖਰੀਦ ਝੋਨੇ ਦੀ ਖਰੀਦ ਸ਼ੁਰੂ ਹੁੰਦੇ ਹੀ ਵਿਧਾਇਕ ਤੇ ਇੰਸਪੈਕਟਰ ਦੇ ਦਰਮਿਆਨ ਵਿਵਾਦ ਹੋ ਗਿਆ ਜੀ। ਦੇਖੋ ਇਹ ਵਿਵਾਦ ਜਿਹੜਾ ਆ ਮੇਰੇ ਖਿਆਲ ਦੇ ਨਾਲ ਤਾਂ ਕਹਿ ਸਕਦੇ ਆ ਆਪਾਂ ਕਿ ਬੇਲੋੜਾ ਵਿਵਾਦ ਆ ਜਿਹੜਾ ਇਸ ਤਰ੍ਹਾਂ ਖੜਾ ਕਰ ਦਿੱਤਾ ਗਿਆ ਹੈ। ਤਾਂ ਜ਼ਿਲ੍ਹਾ ਪ੍ਰਧਾਨ ਸੰਦੀਪ ਕੌਰ ਦੀ ਅਗਵਾਈ ਦੇ ਵਿੱਚ ਡਾਕਟਰ ਹਰਸ਼ਰਨਜੀਤ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਯੂਨੀਅਨ ਆਗੂਆਂ ਵੱਲੋਂ। ਇਹ ਗੱਲ ਹੈਗੀ ਆ ਅਮਲੋਹ ਤੋਂ ਜਿਹੜੇ ਵਿਧਾਇਕ ਆ ਗੁਰਿੰਦਰ ਸਿੰਘ ਗੈਰੀ ਵੜਿੰਗ ਵਿਧਾਇਕ ਤਾਂ ਹੁਣ ਬਾਅਦ ਚ ਬਣੇ ਆ, ਪਰ ਬਹੁਤ ਪੁਰਾਣੇ ਤੇ ਸਮਝਿਆ ਜਾਂਦਾ ਕਿ ਬਹੁਤ ਹੀ ਪੜ੍ਹੇ ਲਿਖੇ ਨੌਜਵਾਨਾਂ ਚੋਂ ਜਾਂ ਕਹਿ ਲਓ ਕਿ ਜਿਹੜੇ ਥਿੰਕ ਟੈਂਕ ਦਾ ਹਿੱਸਾ ਸੀਗੇ ਪੰਜਾਬ ਦੇ ਵਿੱਚ, ਉਹਨਾਂ ਚੋਂ ਇੱਕ ਵਿਧਾਇਕ ਸੀਗਾ ਗੈਰੀ ਵੜਿੰਗ। ਤਾਂ ਬਈ ਇਹਨਾਂ ਦਾ ਜਿਹੜਾ ਮਤਲਬ ਕਿ ਝਗੜਾ ਹੋਇਆ ਇਹ 1 ਅਕਤੂਬਰ ਨੂੰ ਹੀ ਕਹਿ ਲਓ ਜਦੋਂ ਇਹ ਸ਼ੁਰੂਆਤ ਹੋਈ ਆ, ਇਹ ਜਿਹੜੀ ਖਰੀਦ ਇਹਨਾਂ ਨੇ ਸ਼ੁਰੂ ਕਰਨੀ ਆ। ਤਾਂ ਬਈ ਇਹ ਸਾਰਾ ਕੁਝ ਜਿਹੜਾ ਇਹ ਉਦੋਂ ਹੀ ਵਾਪਰਿਆ। ਹੁਣ ਇੱਕ ਪਾਸੇ ਜਿਹੜਾ ਉਹ ਹੈਗਾ ਇੰਸਪੈਕਟਰ, ਉਹ ਕਹਿ ਰਿਹਾ ਵਾ ਕਿ ਬਈ ਮੇਰੇ ਨਾਲ ਇਹਨੇ ਬਦਤਮੀਜ਼ੀ ਕੀਤੀ ਆ, ਜਦ ਕਿ ਗੈਰੀ ਵੜਿੰਗ ਕਹਿੰਦਾ ਹੈ ਕਿ ਬਈ ਮੈਂ ਕੁਝ ਨਹੀਂ ਕਿਹਾ, ਜੋ ਮੇਰਾ ਅਧਿਕਾਰ ਖੇਤਰ ਦਾ ਮਸਲਾ ਹੈ ਮੈਂ ਉਹਦੇ ਤਹਿਤ ਹੀ ਗੱਲ ਕੀਤੀ ਹੈ। ਤਾਂ ਦੋਨਾਂ ਧਿਰਾਂ ਦੇ ਵਿੱਚ ਇਹ ਵਿਵਾਦ ਜਿਹੜਾ ਹੈ ਉਹ ਇੱਕ ਵਾਰੀ ਕਹਿ ਲਓ ਕਿ ਇੰਨਾ ਜ਼ਿਆਦਾ ਵੱਧ ਗਿਆ ਕਿ ਹੁਣ ਇੱਕ ਦੂਜੇ ਦੇ ਖਿਲਾਫ ਕਹਿ ਲਓ ਜਾਂ ਸਿਰਫ ਬਿਆਨਬਾਜ਼ੀ ਨਹੀਂ ਬਲਕਿ ਸ਼ਿਕਾਇਤ ਪੱਤਰ ਵੀ ਸੌਂਪੇ ਜਾ ਰਹੇ ਆ। ਉਹ ਗੱਲ ਇਹ ਆ ਕਿ ਦੇਖੋ ਦੋਵੇਂ ਚੀਜ਼ਾਂ ਨੇ ਕਿ ਜੇ ਤੁਸੀਂ ਅਫਸਰਸ਼ਾਹੀ ਦੇ ਵਿੱਚੋਂ ਤੁਹਾਨੂੰ ਵਿਧਾਇਕਾਂ ਦੀ ਗੱਲ ਸੁਣਨੀ ਪਵੇਗੀ, ਐਮਪੀਸ ਦੀ ਗੱਲ ਸੁਣਨੀ ਪਵੇਗੀ ਜਾਂ ਸੀਨੀਅਰਸ ਦੀ ਗੱਲ ਸੁਣਨੀ ਪਵੇਗੀ।
ਪਰ ਜਿਹੜਾ ਗੱਲ ਸੁਣਾ ਰਿਹਾ ਜਾਂ ਜੋ ਵੀ ਉਹਨੇ ਕੰਮ ਕਰਵਾਉਣਾ ਉਹਦਾ ਵੀ ਥੋੜਾ ਜਿਹਾ ਲਹਿਜ਼ਾ ਜਿਹੜਾ ਉਹ ਦਰੁਸਤ ਹੋਣਾ ਚਾਹੀਦਾ। ਹੁਣ ਇੱਥੇ ਪਤਾ ਨਹੀਂ ਕਿਹੜਾ ਗਲਤ ਆ, ਦੋਨੇ ਤਰ੍ਹਾਂ ਆਪਣੇ ਆਪ ਨੂੰ ਸਹੀ ਠਹਿਰਾ ਰਹੀਆਂ ਨੇ। ਉਹ ਕਹਿੰਦੇ ਆ ਕਿ ਮੈਨੂੰ ਧਮਕੀ ਦਿੱਤੀ ਗਈ ਕਿ ਤੈਨੂੰ ਬਦਲ ਕੇ ਉੱਥੇ ਕਰ ਦਿਆਂਗੇ, ਇੱਥੇ ਕਰ ਦਿਆਂਗੇ। ਵੈਸੇ ਨਾ ਚਲੋ ਇਹ ਚੀਜ਼ਾਂ ਹੁਣ ਗਾਂ ਜਾਂਚ ਪੜਤਾਲ ਦਾ ਵਿਸ਼ਾ ਹੋ ਸਕਦਾ, ਕੱਲ ਨੂੰ ਰਾਜੀਨਾਮਾ ਵੀ ਹੋ ਜਾਏ। ਮੈਂ ਇੱਕ ਥੋੜੇ ਦਿਨ ਪਹਿਲਾਂ ਮਾਮਲਾ ਵੇਖਿਆ ਹਿਮਾਚਲ ਪ੍ਰਦੇਸ਼ ਦਾ, ਜਿਹੜਾ ਉੱਥੋਂ ਦਾ ਵਿਧਾਨ ਸਭਾ ਦਾ ਡਿਪਟੀ ਸਪੀਕਰ ਆ, ਉਹ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ ਫੋਨ ਕਰਦਾ ਤੇ ਫੋਨ ਕਰਕੇ ਆਂਦਾ ਹੈ ਕਿ ਐਡਮਿਸ਼ਨ ਕਰਾਉਣੀ ਹੈ ਬੱਚੇ ਦੀ ਤੇ ਹਰ ਹਾਲਤ 'ਚ ਹੋਣੀ ਚਾਹੀਦੀ ਜੀ। ਤਾਂ ਉਸ ਪ੍ਰਿੰਸੀਪਲ ਨੇ ਜਿਹੜਾ ਜਵਾਬ ਦਿੱਤਾ, ਉਹਨੇ ਆਖਿਆ ਜੀ ਕਾਇਦੇ ਦੇ ਮੁਤਾਬਕ ਐਡਮਿਸ਼ਨਸ ਬੰਦ ਨੇ, ਉਹ ਕਾਇਦਾ ਤੁਹਾਡੇ ਤੇ ਵੀ ਲਾਗੂ ਹੁੰਦਾ ਹੈ। ਜਦ ਕਿ ਡਿਪਟੀ ਸਪੀਕਰ ਧਮਕੀਆਂ ਤੇ ਉਤਰ ਆਇਆ, ਉਹਦਾ ਇੱਕੋ ਹੀ ਕਹਿਣਾ ਸੀ, ਉਹਨੇ ਜੀ ਬਦਲੋਗੇ ਤਾਂ ਇਸ ਦੇਸ਼ ਦੇ ਵਿੱਚ ਹੀ ਰੱਖੋਗੇ ਨਾ, ਇਸ ਦੇਸ਼ ਤੋਂ ਬਾਹਰ ਤੁਸੀਂ ਮੈਨੂੰ ਨਹੀਂ ਕਰ ਸਕਦੇ ਕਿਉਂਕਿ ਮੈਂ ਡਿਊਟੀ ਕਰ ਰਿਹਾ। ਔਰ ਸੈਕੰਡ, ਸੁਣੋ ਧਿਆਨ ਦੇ ਨਾਲ ਕਿ ਮੈਂ ਪਹਿਲਾਂ ਹੀ ਰਾਜਸਥਾਨ ਤੋਂ ਆ ਕੇ ਜੌਬ ਕਰ ਰਿਹਾ। ਤਾਂ ਗੱਲ ਇਹ ਹੈ ਕਿ ਦੋਏ ਚੀਜ਼ਾਂ ਨੇ ਕਿ ਇਸ ਤਰ੍ਹਾਂ ਦਾ ਸਾਹਮਣਾ ਜਿਹੜਾ ਉਹ ਅਫਸਰਾਂ ਨੂੰ, ਅਧਿਕਾਰੀਆਂ ਨੂੰ ਕਈ ਵਾਰ ਕਰਨਾ ਵੀ ਪੈਂਦਾ, ਪਰ ਗੱਲ ਸੁਣਨੀ ਵੀ ਪੈਂਦੀ ਹੈ। ਤੇ ਜਿਹੜਾ ਸੁਣਾਉਣ ਵਾਲਾ ਮੇਰੇ ਖਿਆਲ ਦੇ ਨਾਲ ਜੇ ਪਿਆਰ ਦੇ ਨਾਲ ਦੋਨੇ ਤਰ੍ਹਾਂ ਚ ਇੱਕ ਅਦਬ ਦੇ ਨਾਲ ਚੱਲਣ ਤੇ ਉਹ ਠੀਕ ਹੈ, ਕਿਉਂਕਿ ਇਸ ਤਰ੍ਹਾਂ ਫਿਰ ਤਾਲਮੇਲ ਨਹੀਂ ਰਹਿੰਦਾ। ਹੁਣ ਇਸ ਮਾਮਲੇ ਦੇ ਵਿੱਚ ਕਿਸ ਧਿਰ ਦਾ ਹੁਣ ਦੇਖੋ ਝੁਕਾਅ ਹੁੰਦਾ, ਕਿਸੇ ਨੇ ਤਾਂ ਝੁਕਣਾ ਹੀ ਹੈ, ਜਾਂ ਦੋਨੇ ਧਿਰਾਂ ਆਪਸ ਦੇ ਵਿੱਚ ਰਜ਼ਾਮੰਦ ਹੁੰਦੀ ਹੈ, ਪਤਾ ਨਹੀਂ। ਪਰ ਵਿਧਾਇਕਾਂ ਦੇ ਤਾਂ ਵਿਵਾਦ ਬਈ ਇੱਥੇ ਤਾਂ ਬਸ ਰੱਬ ਰੱਬ ਕਰਨਾ ਹੀ ਹੈ, ਕਿਉਂਕਿ ਕੋਈ ਦਿਨ ਬੀਤਦਾ ਜਿੱਦਣ ਕੋਈ ਇਹਨਾਂ ਦਾ ਚੰਦ ਨਹੀਂ ਚੜ੍ਹਦਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪਠਾਨਕੋਟ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਹੁਣ ਵੀਡੀਓ ਬਣਾਉਣ ਵਾਲਾ ਵੀ ਸਾਹਮਣੇ ਆਇਆ ਜੀ। ਆਹੋ, ਇਹ ਗੱਲ ਇਹ ਆ ਕਿ ਜਿਹੜਾ ਸਿਹਤ ਮੰਤਰੀ ਸੀ ਉਹਨੇ ਕਿਹਾ ਜੋ ਸੀ ਕਿ ਭਾਈ ਅਸੀਂ ਵੀਡੀਓ ਬਣਾਉਣ ਵਾਲੇ ਤੇ ਵੀ ਕਾਰਵਾਈ ਕਰਾਂਗੇ, ਕਿ ਉਹਦੀ ਮਨਸ਼ਾ ਵੀ ਸਾਨੂੰ ਠੀਕ ਨਹੀਂ ਜਾਪਦੀ। ਇੱਕ ਤੇ ਇਹਨਾਂ ਨੂੰ ਲੋਕਾਂ ਦੀ ਮਨਸ਼ਾ ਤੇ ਬੜਾ ਸ਼ੱਕ ਰਹਿੰਦਾ। ਹੁਣ ਦੇਖੋ ਜਿਹੜੀ ਵੀਡੀਓ ਬਣੀ ਆ, ਇਹ ਤਾਂ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟੁੱਚਾ ਜਿਹਾ ਬਿਆਨ ਸੀਗਾ ਸਿਹਤ ਮੰਤਰੀ ਦਾ। ਅਖੇ ਜੀ ਇਹ ਸਾਰਾ ਕੁਝ ਐਵੇਂ ਲੱਗਦਾ ਹੈ ਕਿ ਜਿਵੇਂ ਗਿਣਿਆ ਮਿਥਿਆ ਹੁੰਦਾ ਹੈ। ਤਾਂ ਦੇਖੋ ਮੈਂ ਉਦੋਂ ਵੀ ਕਿਹਾ ਸੀਗਾ ਕਿ ਜਵਾਕ ਵੀ ਕੋਈ ਗਿਣ ਮਿਥ ਕੇ ਜੰਮ ਰਿਹਾ ਸੀਗਾ ਕਿ ਸਰਕਾਰ ਆਏਗੀ ਆਮ ਆਦਮੀ ਪਾਰਟੀ ਦੀ, ਫਿਰ ਅਸੀਂ ਜਵਾਕ ਜੰਮਾਂਗੇ ਤੇ ਜਵਾਕ ਫਰਸ਼ ਤੇ ਸੁੱਟਾਂਗੇ ਤੇ ਇਹਨਾਂ ਦੀ ਬਦਨਾਮੀ ਕਰਾਂਗੇ, ਵਾਹਵਾ ਹੋਊ ਇਹਨਾਂ ਨਾਲ, ਵਾਹਵਾ ਹੋਊ। ਤਾਂ ਏਦਾਂ ਵੀ ਕਦੇ ਹੁੰਦਾ? ਇਹ ਇਸ ਤਰ੍ਹਾਂ ਦਾ ਬਿਆਨ ਸੀ। ਫਿਰ ਨਾਲ ਇਹਨਾਂ ਨੇ ਕਿਹਾ ਕਿ ਜਿਹਨੇ ਉਹ ਮੂਵੀ ਬਣਾਈ ਆ ਤੇ ਉਹ ਵੀ ਕਿਤੇ ਨਾ ਕਿਤੇ ਬਦਨਾਮ ਕਰਨ ਵਾਲੀ ਮਨਸ਼ਾ ਨਾਲ ਹੀ ਲੱਗਦਾ, ਸੋ ਅਸੀਂ ਉਹਦੇ ਤੇ ਵੀ ਕਾਰਵਾਈ ਕਰਾਂਗੇ। ਤਾਂ ਭਾਈ ਉਹ ਜਿਹੜਾ ਵੀਡੀਓ ਬਣਾਉਣ ਵਾਲਾ ਸੀਗਾ ਉਹ ਸਾਹਮਣੇ ਆ ਗਿਆ, ਉਸਨੇ ਸਾਰੀ ਗੱਲ ਦੱਸੀ ਆ ਕਿ ਇਹ ਜੋ ਕੁਝ ਵੀ ਹੋਇਆ ਹੈ ਕਿ ਭਾਈ ਉਹਨੇ ਨਾਲ ਦੱਸਿਆ ਕਿ ਉਹਦੇ ਭਤੀਜੇ ਦੀ ਮਤਲਬ ਕਿ ਭਤੀਜੇ ਨੂੰ ਬੇਟੀ ਹੋਈ ਸੀ, ਜਿਸਨੂੰ ਦੇਖਣ ਉਹ ਉੱਥੇ ਗਿਆ ਸੀਗਾ। ਤਾਂ ਦੇਖਿਆ ਕਿ ਲੇਬਰ ਰੂਮ ਦੇ ਬਾਹਰ ਇੱਕ ਔਰਤ ਜਿਹੜੀ ਬੀਬੀ ਉਹ ਤੜਫ ਰਹੀ ਸੀ। ਪੁੱਛਣ ਤੇ ਪਤੀ ਨੇ ਦੱਸਿਆ ਕਿ ਡਿਊਟੀ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਧੱਕੇ ਮਾਰ ਕੇ ਕਿਹਾ ਕਿ ਅੰਮ੍ਰਿਤਸਰ ਲੈ ਜਾਓ, ਤੇ ਜਿਹੜਾ ਏਐਸਐਮਓ ਸੀ ਤੇ ਉਹਦੇ ਨਾਲ ਗੱਲ ਹੋਈ, ਉੱਥੇ ਉਹਨੇ ਇਲਾਜ ਤੋਂ ਮਨਾ ਕਰ ਦਿੱਤਾ। ਤੇ ਉਹ ਨਾਲ ਉਹਨੇ ਵੀਡੀਓ ਦੇ ਵਿੱਚ ਜਿਹੜਾ ਉਹਦਾ ਪਤੀ ਸੀ ਉਹਨੂੰ ਪੁੱਛਿਆ ਕਿ ਡਿਊਟੀ ਵਾਲੇ ਮੁੰਡੇ ਤੇ ਕੁੜੀ ਨੇ ਇਲਾਜ ਤੋਂ ਮਨਾ ਕਰ ਦਿੱਤਾ ਸੀਗਾ। ਤਾਂ ਉਹ ਕਹਿੰਦਾ ਕਿ ਬਈ ਮੈਂ ਜਦੋਂ ਵੇਖਿਆ ਸੀਗਾ ਕਿ ਇੱਕ ਪਾਸੇ ਤੇ ਸਾਡੇ ਮੁੱਖ ਮੰਤਰੀ ਜਾਂ ਕਹਿ ਲਓ ਹੋਰ ਜਿਹੜੇ ਇਹਨਾਂ ਦੇ ਲੀਡਰ ਸਾਹਿਬ ਆ, ਉਹ ਕਹਿੰਦੇ ਆ ਕਿ ਮੂਵੀਆਂ ਬਣਾਓ, ਵੀਡੀਓ ਬਣਾਓ ਤੇ ਸਾਡੇ ਤੱਕ ਘਲਾਓ, ਫਿਰ ਵੇਖਿਓ ਅਸੀਂ ਫੱਟੇ ਚੱਕਦੇ। ਤੇ ਦੂਜੇ ਪਾਸੇ ਜੇ ਵੀਡੀਓ ਬਣਾ ਦਿੱਤੀ ਆ, ਹੁਣ ਉਹ ਕਹਿੰਦੇ ਕਿ ਇਹਦੇ ਚ ਕੀ ਪ੍ਰੀ ਪਲਾਨ ਹੈ, ਵੀ ਦੱਸੋ ਸਾਨੂੰ। ਯਾਨੀ ਜਿਹੜਾ ਵੀਡੀਓ ਬਣਾਉਣ ਵਾਲਾ ਖੁਦ ਸਾਹਮਣੇ ਆ ਕੇ ਸਾਰੀ ਗੱਲ ਕਲੀਅਰ ਕਰ ਰਿਹਾ, ਦੇਖੋ ਦੱਸ ਰਿਹਾ। ਇਹ ਕਹਿੰਦੇ ਸਨ ਵੈਸੇ ਤਾਂ ਹੁਣ ਡਾਕਟਰਾਂ ਨੇ ਤਾਂ ਤੁਹਾਨੂੰ ਪਤਾ ਹੀ ਆ ਕਿ ਆਪਣਾ ਪੱਖ ਮਜ਼ਬੂਤ ਕਰਨਾ ਹੀ ਹੁੰਦਾ ਹੈ, ਤਾਂ ਖੁਦ ਸਿਹਤ ਮੰਤਰੀ ਵੀ ਇਦਾਂ ਹੀ ਉਹਨਾਂ ਨੂੰ ਬਚਾਉਂਦੇ ਹੀ ਨਜ਼ਰ ਆ ਰਹੇ ਸੀਗੇ ਕਿ ਨਹੀਂ ਜੀ ਉਹਨਾਂ ਨੇ ਥੋੜਾ ਵੇਟ ਕਰਨ ਲਈ ਕਿਹਾ, ਤੇ ਇਹ ਕਿਉਂਕਿ ਪੰਜਵਾਂ ਬੱਚਾ ਸੀਗਾ ਇਹ ਉਦਾਂ ਹੀ ਹੋ ਗਿਆ, ਜਾਂ ਮਤਲਬ ਕਿ ਇਹੋ ਜਿਹੀਆਂ ਗੱਲਾਂ ਕਰ ਰਹੇ ਸੀ। ਤਾਂ ਹੁਣ ਜਿਹੜਾ ਵੀਡੀਓ ਬਣਾਉਣ ਵਾਲਾ ਉਹ ਵੀ ਇਸ ਗੱਲ ਦੀ ਪ੍ਰੋੜਤਾ ਕਰਦਾ ਪਿਆ ਕਿ ਇਲਾਜ ਤੋਂ ਕਿਤੇ ਨਾ ਕਿਤੇ ਦੇਰੀ ਹੀ ਨਹੀਂ ਬਲਕਿ ਮਨਾਹੀ ਵੀ ਹੋਈ ਹੈ, ਤਾਂ ਇਸੇ ਕਰਕੇ ਹੀ ਇਹ ਸਾਰਾ ਕੁਝ ਵਾਪਰਿਆ ਵਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬੀ ਗਾਇਕ ਜੀ ਖਾਨ ਦੀ। ਇਹ ਪਿਛਲੇ ਦਿਨ ਇੱਕ ਵਿਵਾਦ ਹੋਇਆ ਸੀ, ਉਹਦੀ ਮੰਗਣ ਗਿਆ ਸੀ ਮਾਫੀ, ਪਰ ਉੱਥੇ ਮਿੰਟੂ ਜੀ ਹਿੰਦੂ ਭਾਈਚਾਰੇ ਦੇ ਧੜੇ ਦੋ ਆਪਸ ਵਿੱਚ ਹੀ ਭਿੜ ਗਏ ਜੀ।
ਹਾਂਜੀ, ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਇਹ ਵੀ ਹੈਗਾ ਨਾ, ਧੜੇ ਵੀ ਬਹੁਤ ਨੇ ਧਰਮਾਂ ਦੇ ਜੀ ਵਿੱਚ, ਜੀ ਤਾਂ ਫਿਰ ਉਹ ਆਪਸ ਦੇ ਵਿੱਚ ਟਕਰਾ ਵੀ ਜਾਂਦੇ ਆ। ਦਰਅਸਲ ਦੇਖੋ, ਇਹ ਜਿਹੜਾ ਕਲਾਕਾਰ ਸੀ ਇਹ ਫਸ ਗਿਆ ਕਸੂਤਾ, ਕੀਤੀ ਤੇ ਇਹਨੇ ਗਲਤੀ ਆ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਜੀ ਸਾਹਮਣੇ ਵਾਲੀ ਆਡੀਅנס ਤੇ ਤੁਹਾਨੂੰ ਕਹਿ ਦੇਗੀ ਕਿ ਤੁਸੀਂ ਲੀੜੇ ਲਾ ਕੇ ਅੰਡਰਵੀਅਰ 'ਚ ਗਾਉਣਾ ਸਟਾਰਟ ਕਰ ਦਿਓ, ਗਾਓਗੇ ਤੁਸੀਂ? ਹੂੰ ਆਖੇ ਜੀ ਸਾਹਮਣੇ ਵਾਲੀ ਆਡੀਅנס ਨੇ ਉਹ ਦਾਰੂ ਵਾਲਾ ਗਾਣਾ ਜਿਹੜਾ ਜੀ ਉਹਦੀ ਮੰਗ ਕਰ ਦਿੱਤੀ ਹੈ। ਉਹ ਤਾਂ ਚਲੋ, ਹੁਣ ਲੋਕ ਤਾਂ ਬਹੁਤ ਕੁਝ ਕਹਿੰਦੇ ਹੁੰਦੇ ਨੇ। ਲੋਕ ਤੇ ਸਚਿਨ ਨੂੰ ਕਹਿੰਦੇ ਤੁਸੀਂ ਹਰ ਗੇਂਦ ਤੇ ਸਚਿਨ 6 ਵੀ ਵਾਂਟ 6 ਵੀ ਵਾਂਟ 6 ਕਿ ਹਰੇਕ ਗੇਂਦ ਤੇ ਛੱਕੇ ਮਰੀ ਜਾਂਦਾ ਹੈ। ਤਾਂ ਇਹ ਥੋੜਾ ਜਿਹਾ ਨਾ ਇਹਨਾਂ ਨੂੰ ਵੀ ਸੋਚਣਾ ਚਾਹੀਦਾ। ਫਿਰ ਮੁੜ ਕੇ ਤੁਹਾਡੇ 'ਚ ਕੋਈ ਜ਼ਰੂਰਤ ਨਹੀਂ ਹੈਗੀ ਵੀ ਤੁਸੀਂ ਹਟ ਜਾਓ ਕਿਸੇ ਦੇ ਅੱਗੇ। ਮੁੜ ਕੇ ਤੁਸੀਂ ਵੀਡੀਓ ਪਾਉਣੀਆਂ ਸਟਾਰਟ ਕਰ ਦਿੰਦੇ ਜੇ ਸਾਥੋਂ ਗਲਤੀ ਹੋ ਗਈ ਵਗੈਰਾ ਵਗੈਰਾ। ਬਈ ਪਹਿਲਾਂ ਹੀ ਦੇਖੋ, ਅਗਲੇ ਨੂੰ ਕਹੋ ਕਿ ਬਈ ਜਿਹੜੇ ਕੰਮ ਲਈ ਆਏ ਆ, ਜੇ ਧਾਰਮਿਕ ਸਮਾਗਮ 'ਚ ਆਏ ਆ ਤੇ ਜੇ ਇੰਨੇ ਹੀ ਗਾਣੇ ਗਾਉਣ ਦਾ ਸ਼ੌਕ ਹੈ ਤੇ ਇੱਕ ਪ੍ਰੋਗਰਾਮ ਇੱਥੇ ਬੁੱਕ ਕਰ ਲਓ, ਸਾਈ ਦੇ ਦਿਓ, ਜੀ ਤੁਹਾਡੇ ਆ ਜਾਂਦੇ। ਨਾਲੇ ਪੈਸੇ ਵਟੋ, ਅਗਲੇ ਨੂੰ ਕਹੋ ਕਿ ਵੀਰੇ ਤੂੰ ਦੇ ਦੇ, ਸਾਈ ਦੇ ਦੇ, ਕੋਈ ਗੱਲ ਨਹੀਂ, ਤੇਰੇ ਘਰੇ ਲਾ ਦਿੰਦੇ ਆ ਕੇ, ਜਾਂ ਇੱਕ ਗਾਣਾ ਉੱਥੇ ਆ ਜੀ ਕਿਤੇ ਫ੍ਰੀ 'ਚ ਸੁਣਾ ਦਿਆਂਗੇ ਤੈਨੂੰ। ਤਾਂ ਬਈ ਇਹ ਗੱਲਾਂ ਇਹ ਥੋੜਾ ਜਿਹਾ ਆਪ ਨੂੰ ਦੇਖਣਾ ਪੈਣਾ। ਹੁਣ ਇੱਕ ਪਾਸੇ ਟੈਟ ਹੋ ਕੇ ਫੋਨ ਲਾ ਕੇ ਜਾਂ ਲਾਈਵ ਹੋ ਕੇ ਗਾਲਾਂ ਕੱਢ ਦਿੰਦੇ, ਮੁੜ ਕੇ ਫੇਰ ਸਫਾਈਆਂ। ਸਿੰਗਰਾਂ ਨੂੰ ਵੀ ਥੋੜਾ ਬਹੁਤਾ ਦੇਖਣਾ ਪਵੇਗਾ ਨਾ। ਖੈਰ, ਇਹ ਮਾਮਲਾ ਫਿਰ ਜਦੋਂ ਗਿਆ ਤਾਂ ਮਾਫੀ ਵਾਸਤੇ ਸੀ, ਜਿਹੜਾ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਮੰਦਿਰ ਹੈ ਲੁਧਿਆਣੇ ਦੇ ਵਿੱਚ, ਤੇ ਇੱਥੇ ਹੋਇਆ ਕਿ ਜਿਹੜੇ ਮੁੱਖ ਸੇਵਾਦਾਰ ਆ, ਮਹੰਤ ਨਰੈਣ ਦਾਸ ਪੁਰੀ ਹੈ ਜੀ ਸ਼ਾਇਦ ਹਾਂਜੀ ਇਹਨਾਂ ਦਾ ਨਾਮ, ਜੇ ਮੈਂ ਭੁੱਲਦਾ ਨਹੀਂ ਹੈ ਤਾਂ। ਇਹ ਉੱਥੇ ਮਤਲਬ ਕਿ ਇਹਨਾਂ ਦੇ ਕੋਲ ਆਇਆ, ਮਾਫੀ ਵਾਲਾ ਕੰਮ ਨਿਬੜ ਵੀ ਗਿਆ ਸੀ, ਸਾਰਾ ਕੁਝ ਹੋ ਗਿਆ ਸੀ। ਐਨ ਮੌਕੇ ਤੇ ਇੱਕ ਧੜਾ, ਜਿਹੜਾ ਨਾਰਾਜ਼ ਧੜਾ ਸੀਗਾ, ਬਈ ਜਿਹੜਾ ਚਾਹੁੰਦਾ ਸੀਗਾ ਕਿ ਮਾਫੀ ਮੰਗ ਕੇ ਦਾ ਛੁਟਕਾਰਾ ਨਹੀਂ ਹੋਣਾ ਚਾਹੀਦਾ, ਕਿਉਂਕਿ ਜੀ ਖਾਨ ਤੇ ਪਰਚਾ ਹੋਇਆ ਵਾ, ਜੀ ਖਾਨ ਤੇ ਪਰਚਾ ਹੋਇਆ ਵਾ, ਤਾਂ ਉਹ ਫਿਰ ਆ ਗਏ। ਇੱਥੋਂ ਚੱਲਦਾ ਚੱਲਦਾ ਕੰਮ ਤੁਸੀਂ ਵੇਖੋ ਕਿ ਏਡਾ ਇਹਨਾਂ ਦਾ ਪ੍ਰਾਚੀਨ ਧਾਰਮਿਕ ਸਥਾਨ ਹੈ, ਉੱਥੇ ਇੱਕ ਦੂਜੇ ਨੂੰ ਗੰਦ ਬਕਿਆ ਗਿਆ, ਇੱਟ ਵੱਟਾ ਮਾਰਿਆ ਗਿਆ ਇੱਕ ਦੂਜੇ ਨੂੰ, ਇੱਥੋਂ ਤੱਕ ਕਿ ਜਿਹੜੇ ਇਹ ਮੁੱਖ ਸੇਵਾਦਾਰ ਆ ਮਹੰਤ ਨਰਾਇਣ ਦਾਸ ਪੁਰੀ ਜੀ, ਇਹਨਾਂ ਨੂੰ ਵੀ ਧੱਕੇ ਵੱਜੇ ਨੇ, ਹਿਸਾਬ ਲਾ ਲਓ, ਗੱਲ ਇੱਥੋਂ ਤੱਕ ਚਲੇ ਗਈ। ਤਾਂ ਕੁਝ ਪੁਲਿਸ ਵਾਲਿਆਂ ਨੂੰ ਵੀ ਇੱਟ ਵੱਟਾ ਵੱਜਿਆ, ਤਾਂ ਬਹੁਤ ਜ਼ਿਆਦਾ ਮਾਮਲਾ ਇਹ ਫਿਰ ਭੜਕ ਗਿਆ। ਤਾਂ ਇਸ ਸੂਰਤ ਦੇ ਵਿੱਚ ਖਾਸੀ ਫੋਰਸ ਉਹਨਾਂ ਨੂੰ ਨਫਰੀ ਐਕਸਟਰਾ ਮੰਗਾਉਣੀ ਪਈ ਤੇ ਮਾਮਲਾ ਜਿਹੜਾ ਹੈ ਉਹ ਫਿਰ ਜਾ ਕੇ ਕਿਤੇ ਨਿਬੜਿਆ। ਹਾਲੇ ਵੀ ਜਿਵੇਂ ਮੈਂ ਕਿਹਾ ਕਿ ਜੀ ਖਾਨ ਵਾਲੀ ਮਾਫੀ ਪ੍ਰਵਾਨ ਹੋਈ ਜਾਂ ਨਹੀਂ, ਵੈਸੇ ਤੇ ਦੇਖੋ ਜਿਹੜੇ ਇਹਨਾਂ ਦੇ ਸਿਆਣੇ ਬੰਦੇ ਨੇ ਉਹ ਇਹੀ ਕਹਿ ਰਹੇ ਨੇ ਕਿ ਜਦੋਂ ਉਹ ਕਲਾਕਾਰ ਆਰਟਿਸਟ ਆ ਗਿਆ, ਜਦੋਂ ਉਹ ਭਗਵਾਨ ਦੇ ਘਰ ਆ ਗਿਆ, ਮਾਫੀ ਉਹਨੇ ਮੰਗ ਲਈ, ਵੀਡੀਓ ਵਗੈਰਾ ਸਾਰਾ ਕੁਝ ਬਣ ਗਿਆ, ਪਤਵੰਤਿਆਂ ਦੀ ਹਾਜ਼ਰੀ 'ਚ ਸਭ ਕੁਝ ਹੋ ਗਿਆ। ਤੇ ਇਹ ਕੌਣ ਹੁੰਦੇ ਆ ਜਿਨ੍ਹਾਂ ਨੇ ਆ ਕੇ ਹੁੱਲੜਬਾਜ਼ੀ ਕੀਤੀ ਹੈ? ਇੱਕ ਧਿਰ ਇਹ ਕਹਿੰਦੀ, ਪਰ ਦੂਸਰੀ ਧਿਰ ਕਹਿੰਦੀ ਕਿ ਨਹੀਂ ਨਹੀਂ, ਐਸਾ ਹੋਣਾ ਹੀ ਨਹੀਂ ਸੀ ਚਾਹੀਦਾ, ਐਸਾ ਹੋਣਾ ਹੀ ਨਹੀਂ ਸੀ ਚਾਹੀਦਾ। ਤਾਂ ਬਈ ਗੱਲ ਇਹ ਆ ਕਿ ਵੈਸੇ ਤੇ ਜਿਹੜੇ ਧਾਰਮਿਕ ਲੋਕ ਹੈ ਇਹਨਾਂ ਨੂੰ ਵੇਖਣਾ ਚਾਹੀਦਾ, ਜੇ ਕੋਈ ਬੰਦਾ ਵੀਡੀਓ ਪਾ ਕੇ ਉਸ ਤੋਂ ਬਾਅਦ ਫਿਰ ਤੁਹਾਡੇ ਧਾਰਮਿਕ ਸਥਾਨ 'ਚ ਆ ਕੇ ਮਾਫੀ ਮੰਗ ਰਿਹਾ, ਹੋ ਕੀ ਸਿਰ ਲਾਉਣਾ ਜੀ? ਮੈਂ ਤਾਂ ਗੱਲਾਂ ਦੋ ਪਾਸੇ ਦੀਆਂ ਕਰਦਾ ਹੁੰਦਾ, ਜੀ ਜੀ ਜਿੱਥੇ ਵੀ ਕੋਈ ਗਲਤ ਹੈ। ਤਾਂ ਬਈ ਗੱਲ ਇਹ ਆ ਕਿ ਜੇ ਉਹਨੇ ਕੋਈ ਗਲਤੀ ਕੀਤੀ ਹੈ ਤਾਂ ਹੀ ਮਾਫੀ ਮੰਗ ਰਿਹਾ ਨਾ, ਜੇ ਉਹਨੂੰ ਰਿਅਲਾਈਜ਼ ਹੋ ਰਿਹਾ ਜਾਂ ਉਹਨੂੰ ਮਹਿਸੂਸ ਹੋ ਰਿਹਾ ਕਿ ਮੇਰਾ ਘਾਟਾ ਹੋਏਗਾ ਆਉਣ ਵਾਲੇ ਸਮੇਂ 'ਚ। ਬਿਲਕੁਲ। ਤਾਂ ਜਦੋਂ ਬੰਦਾ ਤੁਹਾਡੇ ਧਾਰਮਿਕ ਸਥਾਨ 'ਚ ਆ ਗਿਆ, ਹੋਰ ਦੱਸੋ ਉਹਦਾ ਸਿਰ ਕੱਟਣਾ ਜੀ? ਕਿਉਂ ਲੜ ਰਹੇ ਹੋ? ਤੇ ਜਲੂਸ ਕਿਹਦਾ ਨਿਕਲਿਆ ਮੈਨੂੰ ਦੱਸੋ? ਆਪਸ ਦੇ ਵਿੱਚ ਹੀ ਉੱਥੇ ਲੜੇ ਨੇ। ਤਾਂ ਗੱਲ ਇਹ ਆ ਕਿ ਲੁਧਿਆਣੇ ਦੇ ਵਿੱਚ ਲਗਾਤਾਰ ਇਹੋ ਜਿਹੇ ਮਾਮਲੇ ਕਈ ਵਾਰ ਜਿਹੜੇ ਆ ਤੁਹਾਨੂੰ ਪਤਾ ਹੈ ਇਸ ਪੱਧਰ ਤੇ ਪਹੁੰਚ ਜਾਂਦੇ ਆ, ਪਰ ਇਹ ਕਾਫੀ ਜ਼ਿਆਦਾ ਵੀਡੀਓ ਜੇ ਤੁਸੀਂ ਦੇਖੋਗੇ ਤਾਂ ਕਾਫੀ ਜ਼ਿਆਦਾ ਵਿਵਾਦ ਉੱਥੇ ਪਕੇ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਆਪਾਂ ਤੁਹਾਨੂੰ ਦਿੰਦੇ ਚੱਲਾਂਗੇ ਜਾਣਕਾਰੀਆਂ। ਪਾਕਿਸਤਾਨ ਦੇ ਵਿੱਚ ਇੱਕ ਫਿਲਮ ਦੀ ਟੀਮ ਵੱਲੋਂ ਜੋੜੇ ਪਹਿਨ ਕੇ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਸ਼ੂਟਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ, ਉਹਦੇ ਤੇ ਗੱਲ ਕਰਾਂਗੇ। ਲਖੀਮਪੁਰ ਖੀਰੀ ਕਾਂਡ ਨੂੰ 1 ਸਾਲ ਵਾਪਰ ਗਿਆ, ਪਰ ਹਲੇ ਤੱਕ ਸੱਤਾਧਾਰੀਆਂ ਦੇ ਮੰਤਰੀ ਦੇ ਮੁੰਡੇ ਵੱਲੋਂ ਅੰਜਾਮ ਦਿੱਤੇ ਗਏ ਇਸ ਕਾਂਡ ਦੇ ਮਾਮਲੇ ਦੇ ਵਿੱਚ ਇਨਸਾਫ ਜਿਹੜਾ ਉਹ ਪੀੜਤਾਂ ਤੋਂ ਕੋਹਾਂ ਦੂਰ ਕੀਤਾ ਗਿਆ, ਕਹਿ ਸਕਦੇ ਹਾਂ। ਇਸ ਮਾਮਲੇ ਤੇ ਗੱਲ ਕਰਾਂਗੇ। ਤਲਵੰਡੀ ਸਾਬੋ ਪ੍ਰੋਫੈਸਰ ਬਲਜਿੰਦਰ ਕੌਰ ਦਾ ਪਿੰਡ ਜਗਾ ਰਾਮ ਤੀਰਥ ਹੈ, ਉੱਥੋਂ ਇੱਕ ਨੌਜਵਾਨ ਦੀ ਲਾਸ਼ ਜਿਹੜੀ ਆ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਮਿਲੀ ਹੈ। ਇਸ ਮਸਲੇ ਤੇ ਆਪਾਂ ਗੱਲਬਾਤ ਕਰਾਂਗੇ। ਉਹਦੀ ਬਾਂਹ ਦੇ ਵਿੱਚ ਸਿਰੰਜ
ਲੱਗੀ ਹੋਈ ਸੀ। ਸੋ ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਬ੍ਰੇਕ ਤੋਂ ਪਾਰ ਆਪਾਂ ਵਧਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਸ਼ੁਰੂਆਤ ਕਰਦੇ ਹਾਂ ਪਾਕਿਸਤਾਨ ਤੋਂ। ਪਾਕਿਸਤਾਨ ਦੇ ਵਿੱਚ ਇੱਕ ਫਿਲਮ ਦੀ ਟੀਮ ਵੱਲੋਂ ਜੋੜੇ ਪਾ ਕੇ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਸ਼ੂਟਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਮਗਰੋਂ ਸਿੱਖ ਭਾਈਚਾਰੇ ਦੇ ਵਿੱਚ ਰੋਸ ਹੈ। ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇ ਵਿੱਚ ਕੁਝ ਵਿਅਕਤੀਆਂ ਦਾ ਗਰੁੱਪ ਮੂਵੀ ਕੈਮਰਿਆਂ ਅਤੇ ਸਹਾਇਕ ਸਟਾਫ ਸਣੇ ਲਹਿੰਦੇ ਪੰਜਾਬ ਦੇ ਅਟਕ ਜ਼ਿਲ੍ਹੇ ਦੇ ਵਿੱਚ ਹਸਨ ਅਬਦਾਲ ਸਥਿਤ ਗੁਰਦੁਆਰਾ ਸਾਹਿਬ ਦੇ ਵਿੱਚ ਟਹਿਲਦਾ ਹੋਇਆ ਦਿਖਾਈ ਦੇ ਰਿਹਾ। ਗੁਰਦੁਆਰਾ ਕੰਪਲੈਕਸ ਦੇ ਵਿੱਚ ਮੌਕੇ ਤੇ ਹਾਜ਼ਰ ਸ਼ਰਧਾਲੂਆਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ। ਉਹਨਾਂ ਨੇ ਫਿਲਮ ਦੀ ਟੀਮ ਨੂੰ ਉੱਥੋਂ ਜਾਣ ਤੇ ਫੁਟੇਜ ਨੂੰ ਡਿਲੀਟ ਕਰਨ ਦੇ ਲਈ ਵੀ ਆਖਿਆ ਸੀ। ਘਟਨਾ ਦੀ ਵੀਡੀਓ ਬਣਾਉਣ ਵਾਲੇ ਵਿਅਕਤੀ ਦੇ ਮੁਤਾਬਕ ਫਿਲਮ ਟੀਮ ਸਿਰਫ ਉੱਥੇ ਸ਼ੂਟਿੰਗ ਕਰਨ ਆਈ ਸੀ। ਦੂਜੇ ਪਾਸੇ ਫਿਲਮ ਅਮਲਾ ਇਹ ਕਹਿੰਦਾ ਸੁਣਾਈ ਦੇ ਰਿਹਾ ਕਿ ਅਸੀਂ ਤਾਂ ਤੁਹਾਡੇ ਮਹਿਮਾਨ ਆ ਤੇ ਤੁਸੀਂ ਸਾਡੇ ਨਾਲ ਅਜਿਹਾ ਸਲੂਕ ਕਰ ਰਹੇ ਹੋ। ਅਮਲੇ ਦੇ ਇੱਕ ਮੈਂਬਰ ਨੇ ਕਿਹਾ ਸੀਗਾ ਕਿ ਸਿੱਖ ਸ਼ਰਧਾਲੂਆਂ ਵੱਲੋਂ ਵਿਰੋਧ ਕਰਨ ਤੇ ਉਹਨਾਂ ਨੇ ਸ਼ੂਟਿੰਗ ਰੋਕ ਦਿੱਤੀ ਸੀ। ਪਤਾ ਲੱਗਾ ਕਿ ਇਹ ਟੀਮ ਜਿਹੜੀ ਆ ਉਹ ਫਿਲਮ ਲਾਹੌਰ ਹੈ ਉਹਦੀ ਸ਼ੂਟਿੰਗ ਕਰ ਰਹੀ ਸੀ। ਦੂਜੇ ਪਾਸੇ ਸਿੱਖ ਭਾਈਚਾਰੇ ਦੇ ਜਿਹੜੇ ਉੱਥੇ ਮੋਹਤਬਰ ਨੇ ਉਹਨਾਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਕਿ ਪਹਿਲੀ ਗੱਲ ਤਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਦੋਂ ਸ਼ੂਟਿੰਗ ਕਰਨੀ ਆ ਤਾਂ ਉਹਦੇ ਲਈ ਇੱਕ ਬਕਾਇਦਾ ਸਾਰੇ ਮਾਪਦੰਡ ਨੇ ਜਾਂ ਸਾਰਾ ਕਾਇਦਾ ਕਾਨੂੰਨ ਬਣਿਆ ਹੋਇਆ ਹੈ। ਦੂਜੀ ਗੱਲ ਇਹ ਹੈ ਕਿ ਜਿੱਥੇ ਕਿਤੇ ਵੀ ਉਹਨਾਂ ਦਾ ਕਹਿਣਾ ਹੈ ਕਿ ਧਾਰਮਿਕ ਸਥਾਨ ਦੀ ਉੱਤੇ ਆਪਾਂ ਜਾ ਕੇ ਕੋਈ ਰਿਕਾਰਡਿੰਗ, ਕੋਈ ਸ਼ੂਟਿੰਗ, ਫਿਲਮ ਸ਼ੂਟ ਕਰਦੇ ਹਾਂ ਤਾਂ ਉੱਥੋਂ ਦੀ ਧਾਰਮਿਕ ਮਰਿਆਦਾ ਦਾ ਖਿਆਲ ਰੱਖਣਾ ਸਾਡਾ ਮੁੱਢਲਾ ਫਰਜ਼ ਹੁੰਦਾ ਹੈ। ਇੱਧਰ ਵੀ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਬੀਜੇਪੀ ਦੇ ਨੇ, ਉਹਨਾਂ ਨੇ ਘਟਨਾ ਦਾ ਨੋਟਿਸ ਲਿਆ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਪਾਕਿਸਤਾਨ ਦੇ ਵਿੱਚ ਧਾਰਮਿਕ ਸਥਾਨਾਂ ਤੇ ਲਗਾਤਾਰ ਬੇਅਦਬੀ ਵਾਲੀਆਂ ਕਾਰਵਾਈਆਂ ਹੋ ਰਹੀਆਂ ਨੇ ਤੇ ਹੁਣ ਵੀਡੀਓ ਬਣਾਉਣ ਵਾਲਾ ਵਿਅਕਤੀ ਜਿਹੜਾ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਾਪਤਾ ਹੈ ਤੇ ਇੱਕ ਸਥਾਨਕ ਲੋਕਾਂ ਵੱਲੋਂ ਉਸ ਨੂੰ ਵੀਡੀਓ ਵਾਇਰਲ ਕਰਨ ਦੇ ਖਿਲਾਫ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਇਹ ਮਾਮਲਾ ਪਾਕਿਸਤਾਨ ਸਰਕਾਰ ਦੇ ਕੋਲ ਉਠਾਇਆ ਜਾਣਾ ਚਾਹੀਦਾ ਹੈ। ਬਿਲਕੁਲ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲੇ ਉਠਾਇਆ ਜਾਣਾ ਚਾਹੀਦਾ ਹੈ ਤੇ ਜਿੱਥੇ ਕਿਤੇ ਵੀ ਸਾਡੇ ਭਾਈਚਾਰੇ ਦੇ ਲੋਕ ਵਸਦੇ ਨੇ ਵਿਸ਼ਵ ਦੇ ਕਿਸੇ ਹਿੱਸੇ ਦੇ ਵਿੱਚ ਵੀ, ਤਾਂ ਸਾਡੇ ਜਿਹੜੇ ਧਾਰਮਿਕ ਆਗੂ ਨੇ ਇਹ ਉਹਨਾਂ ਦੀਆਂ ਡਿਊਟੀਆਂ ਨੇ, ਉਹਨਾਂ ਦੇ ਫਰਜ਼ ਨੇ ਕਿ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਾਇਆ ਜਾਵੇ ਤੇ ਜਿੱਥੇ ਧਾਰਮਿਕ ਰਹੁ ਰੀਤਾਂ ਦੀ ਗੱਲ ਆਉਂਦੀ ਹੈ ਉੱਥੇ ਡਟ ਕੇ ਹਰ ਇੱਕ ਦਾ ਸਾਥ ਜਿਹੜਾ ਉਹ ਦਿੱਤਾ ਜਾਵੇ। ਲਖੀਮਪੁਰ ਖੀਰੀ ਕਾਂਡ ਦੀ ਗੱਲ ਕਰਦੇ ਹਾਂ। ਲਖੀਮਪੁਰ ਖੀਰੀ ਕਾਂਡ ਵਾਪਰਿਆਂ ਨੂੰ 1 ਸਾਲ ਪੂਰਾ ਹੋ ਗਿਆ। ਅੱਜ ਇਸੇ ਦਿਨ ਹੀ ਭਾਜਪਾ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਮੁੰਡੇ ਆਸ਼ੀਸ਼ ਮਿਸ਼ਰੇ ਨੇ ਦਰੜ ਕੇ ਥਾਰ ਜੀਪ ਦੇ ਨਾਲ 4 ਕਿਸਾਨਾਂ ਦਾ ਕਤਲ ਕਰ ਦਿੱਤਾ ਸੀ। 4 ਕਿਸਾਨਾਂ ਨੂੰ ਮਾਰ ਦਿੱਤਾ ਸੀ। ਅੱਜ ਵੀ ਜਿਹੜੇ ਇਹ ਪਰਿਵਾਰ ਨੇ ਇਨਸਾਫ ਦੇ ਲਈ ਤੜਫ ਰਹੇ ਨੇ, ਇਨਸਾਫ ਦੇ ਲਈ ਦਰ-ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਨੇ। ਤਿਕੋਨੀਆਂ ਦੇ ਵਿੱਚ ਰੋਸ ਮੁਜ਼ਾਹਰਾ ਹੋ ਰਿਹਾ ਸੀ। ਦੁਪਹਿਰ ਦੇ 1:30 ਵੱਜਿਆ ਸੀ ਜਦੋਂ ਕਿਸਾਨਾਂ ਦੇ ਉੱਪਰ ਥਾਰ ਜੀਪ ਚੜ੍ਹਾ ਦਿੱਤੀ ਸੀ। ਘਟਨਾ ਦੇ ਵਿੱਚ ਮਾਰੇ ਗਏ ਭਾਜਪਾ ਵਰਕਰ ਜਿਹੜੇ ਨੇ ਉਹਨਾਂ ਦੇ ਪਰਿਵਾਰਾਂ ਦਾ ਵੀ ਦੁੱਖ ਹੈ ਕਿ ਉੱਚ ਲੀਡਰਸ਼ਿਪ ਉਹਨਾਂ ਦਾ ਹਾਲ ਜਾਣਨ ਨਹੀਂ ਆਈ। ਪੱਤਰਕਾਰ ਰਮਨ ਕਸ਼ਯਪ ਜਿਹੜੇ ਇਸ ਘਟਨਾ ਦੇ ਵਿੱਚ ਮਾਰੇ ਗਏ ਸਨ। ਇੱਥੇ ਇੱਕ ਗੱਲ ਸਾਫ਼ ਕਰਦੇ ਚੱਲੀਏ ਕਿ ਜਦੋਂ ਇਹਦੇ ਮੁੰਡੇ ਨੇ ਅਜੇ ਮਿਸ਼ਰਾ ਟੈਨੀ ਦੇ ਮੁੰਡੇ ਨੇ ਆਸ਼ੀਸ਼ ਮਿਸ਼ਰੇ ਨੇ ਕਿਸਾਨਾਂ ਉੱਤੇ ਜੀਪ ਚੜਾਈ ਸੀ, 4 ਕਿਸਾਨ ਮਾਰੇ ਗਏ ਸਨ। ਉਸ ਤੋਂ ਬਾਅਦ ਹਿੰਸਾ ਭੜਕੀ ਸੀ। ਉਸ ਹਿੰਸਾ ਦੇ ਵਿੱਚ ਇੱਕ ਪੱਤਰਕਾਰ ਵੀ ਮਾਰਿਆ ਗਿਆ ਸੀ ਤੇ ਇੱਕ ਪੱਤਰਕਾਰ ਦੇ ਨਾਲ-ਨਾਲ ਇੱਕ ਬੀਜੇਪੀ ਦਾ ਜਿਹੜਾ ਵਰਕਰ ਆ ਉਹ ਵੀ ਮਾਰਿਆ ਗਿਆ ਸੀ। ਕੁੱਲ 8 ਜਾਣੇ ਜਿਹੜੇ ਆ ਇਸ ਘਟਨਾ ਤੋਂ ਬਾਅਦ ਮਾਰੇ ਗਏ ਸਨ। ਸੋ ਉਸ ਤੋਂ ਬਾਅਦ ਫਿਰ ਜਿਹੜੇ ਪੱਤਰਕਾਰ ਰਮਨ ਕਸ਼ਯਪ ਦਾ ਪਰਿਵਾਰ ਵੀ ਉਹ ਵੀ ਦੂਜਿਆਂ ਦੀ ਵਾਂਗ ਨਿਆਂ ਦੀ ਉਡੀਕ ਕਰ ਰਿਹਾ ਹੈ। ਤੇ ਹੁਣ ਉੱਥੇ ਦਲਜੀਤ ਕੌਰ ਨੇ ਜਿਹੜੇ ਦਲਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ, ਮਾਫ਼ ਕਰਨਾ, ਹਿੰਸਾ ਦੇ ਵਿੱਚ ਜਿਹੜੇ ਕਿਸਾਨ ਮਾਰੇ ਗਏ ਸਨ, ਉਹਨਾਂ ਨੇ ਕਿਹਾ ਹੈ ਕਿ 3 ਤਰੀਕ ਆ ਗਈ ਹੈ ਤੇ ਸਾਡੇ ਮਨ ਜਿਹੜੇ ਆ ਬੜੇ ਉਦਾਸ ਹੈ। ਦਲਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਜਿਹੜੇ 37 ਸਾਲ ਦੇ ਸਨ, ਉਹਨਾਂ ਦਾ ਜਿਹੜਾ ਥਾਰ ਜੀਪ ਥੱਲੇ ਆਉਣ ਕਰਕੇ ਉਹਨਾਂ ਦੀ ਮੌਤ ਹੋਈ ਸੀ, ਜਿਨ੍ਹਾਂ ਨੂੰ ਦਰੜਿਆ ਗਿਆ ਸੀਗਾ। ਸੋ ਇਹਨਾਂ ਦਾ ਜਿਹੜਾ ਹੁਣ ਪਰਿਵਾਰ ਹੈ ਉਹ ਬਹਿਰਾਈਚ ਜ਼ਿਲ੍ਹੇ ਦਾ ਪਿੰਡ ਹੈ ਬੰਜਾਰਾ ਟਾਂਡਾ, ਇਹਦੇ ਬਾਹਰ-ਬਾਹਰ ਰਹਿੰਦਾ ਹੈ ਘਰ ਦੇ ਵਿੱਚ। ਤੇ ਉਹ ਕਹਿੰਦੇ ਕਿ ਜਿਹੜੇ ਪਰਮਜੀਤ ਕੌਰ ਨੇ ਉਹ ਕਹਿੰਦੇ ਕਿ ਦਲਜੀਤ ਸਿੰਘ ਜੀ ਸਵੇਰੇ ਗਏ ਸੀ ਪ੍ਰਸ਼ਾਦਾ ਛਕ ਕੇ ਘਰੇ, ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਨੇ ਵਾਪਸ ਨਹੀਂ ਆਉਣਾ। ਉਹ ਜਦੋਂ ਉਹਨਾਂ ਦੀ ਲਾਸ਼ ਲੈ ਕੇ ਆਂਦੀ ਗਈ ਤਾਂ ਉਹ ਖੂਨ ਦੇ ਨਾਲ ਲੱਥਪੱਥ ਸੀ। ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਤੋਂ ਬਾਅਦ ਉਹਨਾਂ ਦੀ ਜਾਨ ਜਿਹੜੀ ਹੈ ਨਹੀਂ ਬਚਾਈ ਜਾ ਸਕੀ।
ਉਹ ਕਹਿੰਦੇ ਕਿ ਸਾਡੀ ਦੁਨੀਆ 1 ਸਾਲ ਦੇ ਵਿੱਚ ਬਹੁਤ ਬਦਲ ਗਈ ਹੈ। ਸਾਡੇ ਪਰਿਵਾਰ ਉੱਤੇ ਤਰ੍ਹਾਂ-ਤਰ੍ਹਾਂ ਦੇ ਸਮੇਂ ਆਏ ਨੇ, ਤਰ੍ਹਾਂ-ਤਰ੍ਹਾਂ ਦੇ ਵੇਲੇ ਸਾਨੂੰ ਵੇਖਣੇ ਪਏ ਨੇ। ਦਲਜੀਤ ਸਿੰਘ ਤੋਂ ਇਲਾਵਾ ਬਿਨਾਂ ਜਿਹੜੇ ਘਰ ਦੇ ਕੰਮਕਾਰ ਨੇ, ਕਬੀਲਦਾਰੀ, ਉਹਨੂੰ ਤੋਰਨਾ ਬਹੁਤ ਜ਼ਿਆਦਾ ਔਖਾ ਹੈ। ਸੋ ਦਲਜੀਤ ਦੇ ਜਿਹੜੇ ਚਾਚਾ ਨੇ ਚਰਨਜੀਤ ਸਿੰਘ, ਉਹ ਵੀ ਕਹਿੰਦੇ ਨੇ ਕਿ ਤੁਸੀਂ ਉਹ ਦਿਨ ਕਿਵੇਂ ਭੁੱਲ ਸਕਦੇ ਆ? ਹੁਣ ਤਾਂ ਸਾਨੂੰ ਇਨਸਾਫ਼ ਦੀ ਆਸ ਜ਼ਰੂਰ ਬੱਝੀ ਸੀ, ਪਰ ਜਦੋਂ ਤੱਕ ਮੰਤਰੀ ਆਪਣੀ ਕੁਰਸੀਆਂ ਤੇ ਬੈਠੇ ਆ, ਉਦੋਂ ਤੱਕ ਇਨਸਾਫ਼ ਵੀ ਨਜ਼ਰ ਨਹੀਂ ਆ ਰਿਹਾ। ਸ਼ਕਤੀ ਵਰਤੀ ਜਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਅਜਿਹੇ ਲੋਕਾਂ ਨੂੰ ਫਾਂਸੀ ਦਿੱਤੀ ਜਾਵੇ, ਇਸ ਤੋਂ ਘੱਟ ਕੁਝ ਨਹੀਂ। ਸੋ ਇਸ ਮਸਲੇ ਤੇ ਸਿਆਸਤ ਵੀ ਬੜੀ ਹੋਈ ਹੈ। ਇਸ ਮਸਲੇ ਤੇ ਆਪਾਂ ਦੇਖਿਆ ਹੈ, ਨਛੱਤਰ ਸਿੰਘ ਜਿਹੜੇ ਕਿ 60 ਸਾਲਾ ਸੀਗੇ, ਉਹਨਾਂ ਦੇ ਘਰੇ ਵੀ ਸੋਗ ਹੈ। ਇਸ ਤੋਂ ਇਲਾਵਾ ਹੋਰ ਬਥੇਰੇ ਜਿਹੜੇ ਘਰ ਨੇ, ਉਹਨਾਂ ਦੇ ਘਰੇ ਵੀ ਸੋਗ ਹੈ। ਜਿਵੇਂ ਲਵਪ੍ਰੀਤ ਜਿਹੜੇ ਨੇ, ਉਹਨਾਂ ਦੇ ਪਿਤਾ ਵੀ ਇਸ ਥਾਰ ਜੀਪ ਨੇ ਮਾਰ ਦਿੱਤੇ ਸਨ। ਅਜੇ ਮਿਸ਼ਰਾ ਟੈਨੀ ਦੇ ਮੁੰਡੇ ਨੇ ਮਾਰ ਦਿੱਤੇ ਸਨ। ਲਵਪ੍ਰੀਤ ਸਿੰਘ ਦੇ ਭਰਾ ਦੀ ਵੀ ਡੈਥ ਹੋਈ ਸੀ। ਉਹਨਾਂ ਦਾ ਨਾਮ ਜਿਹੜਾ ਗੁਰਪ੍ਰੀਤ ਸਿੰਘ ਸੀ। ਉਹਨਾਂ ਦੇ ਪਿਤਾ ਦੱਸਦੇ ਨੇ ਕਿ ਉਹ ਜਿਹੜੇ ਉਸ ਟਾਈਮ ਪਸ਼ੂਆਂ ਦੇ ਲਈ ਚਾਰਾ ਕੁਤਰ ਰਹੇ ਸਨ, ਤੇ ਨੇੜੇ ਹੀ ਜਿਹੜਾ ਉਹਨਾਂ ਦਾ ਖੇਤਾਂ ਦੇ ਵਿੱਚ ਘਰ ਹੈ, ਤੇ ਉਹਨਾਂ ਨੂੰ ਸੁਨੇਹਾ ਮਿਲਿਆ ਕਿ ਉੱਥੇ ਹਿੰਸਾ ਭੜਕ ਗਈ ਹੈ, ਜਿੱਥੇ ਤੁਹਾਡਾ ਮੁੰਡਾ ਤੇ ਤੁਹਾਡੇ ਘਰ ਦੇ ਹੋਰ ਮੈਂਬਰ ਜਿਹੜੇ ਆ, ਉਹ ਧਰਨਾ ਮੁਜ਼ਾਹਰਾ ਕਰਨ ਗਏ ਸੀਗੇ। ਤੇ ਉਹ ਕਹਿੰਦੇ ਫਿਰ ਜਦੋਂ ਸਾਨੂੰ ਪਤਾ ਲੱਗਿਆ, ਤੇ ਫਿਰ ਅਸੀਂ ਗੁਰਪ੍ਰੀਤ ਨੂੰ ਹਸਪਤਾਲ ਵੀ ਪਹੁੰਚਾਇਆ, ਪਰ ਉਦੋਂ ਤੱਕ ਹੱਥ ਪੱਲੇ ਕੁਛ ਨਹੀਂ ਰਿਹਾ। ਸੋ ਇਹ ਉਹਨਾਂ ਪਰਿਵਾਰਾਂ ਦੀ ਦਾਸਤਾਨ ਹੈ, ਜਿਨ੍ਹਾਂ ਦੇ ਜੀਅ ਲਖੀਮਪੁਰ ਖੀਰੀ ਕਾਂਡ ਦੇ ਵਿੱਚ ਜਿਹੜੇ ਆ, ਉਹ ਭਾਜਪਾ ਦੇ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਦੀ ਕਾਰ ਦੇ ਹੇਠਾਂ ਉਹਨੇ ਦਰੜ ਕੇ ਜਿਹੜੇ ਆ ਮਾਰ ਦਿੱਤੇ। ਦੂਜੀ ਗੱਲ ਇਹ ਹੈ ਕਿ ਸ਼ੁਭਮ ਜਿਹਦਾ ਮੈਂ ਜ਼ਿਕਰ ਕੀਤਾ ਸੀਗਾ, ਉਹ ਕਹਿੰਦੇ ਸੀਗੇ ਕਿ ਅਸੀਂ ਬਹੁਤ ਦੇਰ ਤੋਂ ਭਾਜਪਾ ਦੇ ਨਾਲ ਜੁੜੇ ਹੋਏ ਹਾਂ। ਸ਼ੁਭਮ ਜਿਹੜੇ ਆ ਘਰ ਦੇ ਵਿੱਚ ਕਮਾਉਣ ਵਾਲੇ ਸੀਗੇ, ਇੱਕ ਫਰਮ ਚਲਾਉਂਦੇ ਸੀਗੇ, ਤੇ ਉਹ ਕਹਿੰਦੇ ਸਾਡਾ ਹੁਣ ਔਖਾ ਬੜਾ ਸ਼ੁਭਮ ਬਿਨਾਂ, ਕਿਉਂਕਿ ਉਹਨੇ ਛੋਟਾ ਜਿਹਾ ਕਾਰੋਬਾਰ ਬੜੀ ਜੱਦੋ-ਜਹਿਦ ਤੋਂ ਬਾਅਦ ਬੈਂਕ ਤੋਂ ਲੋਨ ਲੈ ਕੇ ਸ਼ੁਰੂ ਕੀਤਾ ਸੀ, ਤੇ ਚਲੋ ਪਰਿਵਾਰ ਠੀਕ ਰੋਟੀ ਖਾ ਰਿਹਾ ਸੀ। ਪਰ ਉਹ ਕਹਿੰਦੇ ਕਿ ਸਾਡਾ ਕਿਸੇ ਨੇ ਉਸ ਤੋਂ ਬਾਅਦ ਹਾਲ ਨਹੀਂ ਪੁੱਛਿਆ। ਉਹਦੇ ਮਰਨ ਤੋਂ ਬਾਅਦ ਸਥਾਨਕ ਨੇਤਾ ਤਾਂ ਆਏ, ਮੰਤਰੀ ਜੀ ਵੀ ਆਏ, ਪਰ ਜੇਕਰ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਹਮਦਰਦੀ ਜਤਾਉਂਦੀ ਤਾਂ ਸਾਨੂੰ ਚੰਗਾ ਲੱਗਦਾ। ਉਹ ਕਹਿੰਦਾ ਕਿ ਕਿਸੇ ਨੇ ਅੱਜ ਤੱਕ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਪਰਿਵਾਰ ਦਾ ਕੀ ਹਾਲ ਆ, ਬੱਚੇ ਕਿਵੇਂ ਨੇ, ਕਿਵੇਂ ਪਾਲਣ-ਪੋਸ਼ਣ ਹੋ ਰਿਹਾ ਹੈ। ਸੋ ਉਹ ਕਹਿੰਦੇ ਕਿ ਉਦੋਂ ਬਾਅਦ ਅਸੀਂ ਨੌਕਰੀ ਦੇ ਲਈ 2 ਵਾਰ ਡੀਐਮ ਨੂੰ ਵੀ ਮਿਲ ਚੁੱਕੇ ਹਾਂ, ਪਰ ਕਿਸੇ ਡੀਐਮ ਨੇ ਸਾਡੀ ਜਿਹੜੀ ਹੈ ਬਾਂਹ ਨਹੀਂ ਫੜੀ। ਸੋ ਇਸ ਕਰਕੇ ਜਿੰਨੇ ਵੀ 7-8 ਲੋਕ ਉੱਥੇ ਮਾਰੇ ਗਏ ਸਨ, 4 ਕਿਸਾਨਾਂ ਦਾ ਤਾਂ ਸਾਜ਼ਿਸ਼ ਦੇ ਨਾਲ ਕਤਲ ਹੋਇਆ ਦਰੜ ਕੇ, 4 ਹਿੰਸਾ ਭੜਕੀ ਤੋਂ ਮਾਰੇ ਗਏ ਸਨ, 8 ਟੋਟਲ ਬੰਦੇ ਜਿਹੜੇ ਉੱਥੇ ਮਾਰੇ ਗਏ ਸਨ। ਕਈ ਵਾਰੀ ਸਾਡੇ ਕਿਸਾਨ ਆਗੂਆਂ ਨੂੰ ਵੀ ਇਸ ਸੰਬੰਧੀ ਕਰੜੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਭਾਈ ਲਖੀਮਪੁਰ ਖੀਰੀ ਕਾਂਡ ਵਾਪਰੇਗਾ, ਤੁਸੀਂ ਉੱਥੇ ਇੱਕ ਵਾਰੀ ਜਾ ਆਏ ਹੋ, ਉਸ ਤੋਂ ਬਾਅਦ ਮਮਤਾ ਬੈਨਰਜੀ ਦੀ ਸਰਕਾਰ ਵੀ ਬਣੀ, ਤੇ ਤੁਸੀਂ ਉੱਥੇ ਦੁਬਾਰਾ ਕਦੋਂ ਜਾਓਗੇ? ਲੰਘੇ ਦਿਨੀਂ ਲਖੀਮਪੁਰ ਖੀਰੀ ਕਾਂਡ ਦੇ ਸੰਬੰਧ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਉਹ ਪ੍ਰੋਗਰਾਮ ਵੀ ਉਲੀਕਿਆ ਗਿਆ ਸੀਗਾ। ਸੋ ਉਸ ਤੋਂ ਬਾਅਦ ਕਿਸਾਨ ਧਿਰਾਂ ਨੂੰ ਫਿਰ ਲੋਕਾਂ ਨੇ ਮਜਬੂਰ ਕੀਤਾ ਕਿ ਤੁਸੀਂ ਇਕਜੁੱਟ ਹੋਵੋ ਜੇ ਇਹਨਾਂ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣਾ ਹੈ। ਇਹ ਗੱਲ ਸਹੀ ਹੈ ਕਿ ਜਦੋਂ ਵੀ ਸੰਘਰਸ਼ ਹੁੰਦੇ ਨੇ, ਮੋਰਚੇ ਲੱਗਦੇ ਨੇ, ਉਦੋਂ ਲੋਕਾਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ, ਕੁਰਬਾਨੀਆਂ ਕਰਦੇ ਨੇ ਲੋਕ, ਤਕੜੇ ਜੇਰੇ ਵਾਲੇ, ਵੱਡੇ ਜੇਰੇ ਵਾਲੇ, ਮਹਾਨ ਲੋਕ ਹੁੰਦੇ ਨੇ। ਪਰ ਉਹਨਾਂ ਦੀ ਸਾਰ ਲੈਣਾ, ਉਹਨਾਂ ਦੀ ਬਾਂਹ ਫੜਨਾ, ਉਹਨਾਂ ਦੇ ਪਰਿਵਾਰਾਂ ਨੂੰ ਇੱਕ ਤਰੀਕੇ ਨਾਲ ਉਹਨਾਂ ਦੀ ਗਿਆਨ ਦੀ ਘਾਟ ਨਾ ਮਹਿਸੂਸ ਹੋਣ ਦੇਣਾ, ਇਹ ਜਿਹੜੇ ਸੰਘਰਸ਼ਾਂ, ਮੋਰਚਿਆਂ ਦੇ ਵਿੱਚ ਆਗੂ ਲੋਕ ਹੁੰਦੇ ਨੇ, ਇਹ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ। ਮੋਰਚਾ ਕਿਸੇ ਇੱਕ ਇਨਸਾਨ ਦਾ ਮੋਰਚਾ ਨਹੀਂ ਹੁੰਦਾ, ਮੋਰਚਾ ਲੁਕਾਈ ਦਾ ਹੁੰਦਾ, ਸੰਘਰਸ਼ ਲੁਕਾਈ ਦਾ ਹੁੰਦਾ। ਸੰਘਰਸ਼ ਚੋਂ ਨਿਤਰਨ ਵਾਲੇ ਕੁਛ ਥੋੜ੍ਹੇ ਲੋਕ ਹੀ ਹੁੰਦੇ ਨੇ, ਪਰ ਜਿਹੜੇ ਜ਼ਿੰਮੇਵਾਰ ਲੋਕ ਹੁੰਦੇ ਨੇ, ਉਹਨਾਂ ਦੀ ਇੱਕ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ ਕਿ ਸੰਘਰਸ਼ ਦੇ ਨਾਲ ਜੋ ਵੀ ਜੁੜਿਆ ਬੰਦਾ, ਉਹਦੇ ਜਾਨ, ਉਹਦੇ ਮਾਲ ਦੀ ਰਾਖੀ ਜਿਹੜੀ ਹੈ, ਉਹਦੀ ਜ਼ਿੰਮੇਵਾਰੀ ਹੁੰਦੀ ਹੈ। ਖੈਰ, ਪੰਜਾਬ ਵੱਲ ਨੂੰ ਆਈਏ, ਤੇ ਪੰਜਾਬ ਦੇ ਅੰਦਰ ਸੱਤਾ ਬਦਲਣ ਤੋਂ ਬਾਅਦ ਵੀ ਚਿੱਟੇ ਦੀ ਓਵਰਡੋਜ਼ ਦੇ ਨਾਲ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਸਬ ਡਿਵੀਜ਼ਨ ਤਲਵੰਡੀ ਸਾਬੋ ਦੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਿੰਡ ਜਗਾਰਾਮ ਤੀਰਥ ਤੋਂ ਸਾਹਮਣੇ ਆਇਆ ਹੈ। ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਪਿੰਡ ਦੇ ਹੀ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਬਾਂਹ ਦੇ ਵਿੱਚ ਸਿਰਿੰਜ ਲੱਗੀ ਹੋਈ ਸੀ। ਲਾਸ਼ ਨੂੰ ਪੋਸਟਮਾਰਟਮ ਦੇ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਹੈ। ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹਦੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਨੌਜਵਾਨ ਕੁਝ ਦਿਨ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਦੇ ਵਿੱਚੋਂ ਬਾਹਰ ਆਇਆ ਸੀਗਾ, ਘਰ ਦੇ ਵਿੱਚ ਆਇਆ ਸੀਗਾ, ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਉਸ ਸਮੇਂ ਜਿਹੜੀ ਇਹ ਸਨਸਨੀ ਫੈਲ ਗਈ ਸੀ ਜਦੋਂ ਸਵੇਰੇ ਸਕੂਲ ਦੇ ਵਿਹੜੇ ਦੇ ਵਿੱਚ ਇਸ ਨੌਜਵਾਨ ਦੀ ਲਾਸ਼ ਪਈ,
ਦੇਖੀ ਸੀ ਜਿਹਦੀ ਬਾਂਹ ਦੇ ਵਿੱਚ ਸਿਰੰਜ ਲੱਗੀ ਹੋਈ ਸੀ। ਇਹ ਪਿੰਡ ਦਾ ਹੀ ਨੌਜਵਾਨ ਸੀ, ਮਨਪ੍ਰੀਤ ਸਿੰਘ ਗੋਸ਼ਾ ਇਹਦਾ ਨਾਮ ਸੀਗਾ ਸ਼ਾਇਦ। ਤਾਂ ਹੁਣ ਪਿੰਡ ਵਾਲੇ ਜਿਹੜੇ ਆ ਉਹ ਮੰਗ ਕਰ ਰਹੇ ਨੇ ਕਿ ਜਿਹੜੇ ਚਿੱਟਾ ਵੇਚਣ ਵਾਲੇ ਤਸਕਰ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮ੍ਰਿਤਕ ਦੇ ਪਿਤਾ ਦੱਸਦੇ ਕਿ ਉਹਨਾਂ ਨੇ ਮਿਹਨਤ ਮਜ਼ਦੂਰੀ ਨਾਲ ਆਪਣਾ ਘਰ ਵੇਚ ਕੇ ਇਹਦਾ ਇਲਾਜ ਕਰਾਇਆ ਸੀ। ਨਸ਼ੇ ਦਾ ਆਦੀ ਬੰਦਾ ਘਰ ਦੇ ਵਿੱਚ ਵੈਸੇ ਵੀ ਕੁਛ ਨਹੀਂ ਛੱਡਦਾ, ਪਰ ਉਹ ਕਹਿੰਦੇ ਅਸੀਂ ਘਰ ਵੇਚ ਕੇ ਇਹਦਾ ਇਲਾਜ ਕਰਾਇਆ ਸੀ। ਤੇ ਪਰ ਫਿਰ ਵੀ ਹੱਥ ਪੱਲੇ ਕੁਛ ਨਹੀਂ ਪਿਆ। 2 ਸਾਲ ਹੋ ਗਏ ਸੀ ਇਹਨੂੰ ਨਸ਼ਾ ਕਰਦੇ ਨੂੰ, ਤੇ 2 ਦਿਨ ਪਹਿਲਾਂ ਹੀ ਘਰੇ ਵਾਪਸ ਆਇਆ ਸੀ। ਤੇ ਹੁਣ ਉਹ ਕਹਿੰਦੇ ਕਿ ਮੌਤਾਂ ਤਾਂ ਹੋ ਰਹੀਆਂ ਨੇ ਕਿ ਨਸ਼ਾ ਵਿਕ ਰਿਹਾ। ਨਸ਼ਾ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ। ਨਸ਼ੇ ਨੇ ਬਹੁਤ ਘਰ ਉਜਾੜ ਦਿੱਤੇ ਨੇ। ਪੰਜਾਬ ਦਾ ਉਜਾੜਾ ਵੱਡੀ ਪੱਧਰ ਤੇ ਜਾਰੀ ਹੈ। ਪਰ ਪਹਿਲਾਂ ਕਹਿੰਦੇ ਰਹੇ ਕਿ ਨਸ਼ਾ ਪੰਜਾਬੀ ਨਸ਼ੇੜੀ ਨੂੰ ਉਲਟਾ ਪੰਜਾਬ ਹੀ ਬਦਨਾਮ ਹੋਇਆ। ਫਿਰ ਕਹਿੰਦੇ ਰਹੇ ਪਾਕਿਸਤਾਨ ਤੋਂ ਆਉਂਦਾ, ਫਿਰ ਕਹਿੰਦੇ ਰਹੇ ਸ੍ਰੀਨਗਰ ਤੋਂ ਵਾਇਆ ਦਿੱਲੀ ਤੋਂ ਆਉਂਦਾ, ਪਰ ਹੁਣ ਨਹੀਂ ਕੋਈ ਬੋਲਦਾ। ਹੁਣ ਨਸ਼ੇ ਦੀਆਂ ਖੇਪਾਂ ਗੁਜਰਾਤ ਦੇ ਮੁੰਦਰਾ ਪੋਰਟ ਤੋਂ ਬਰਾਮਦ ਹੁੰਦੀਆਂ, ਤੇ ਮੁੰਦਰਾ ਪੋਰਟ ਕਿਹਦਾ ਹੈ? ਅਦਾਨੀ ਦਾ। ਅਦਾਨੀ ਕੌਣ ਹੈ? ਜਿਹਦੀ ਸਰਕਾਰ ਹੈ ਤੇ ਦੁਨੀਆ ਦੇ ਵਿੱਚ ਤਾਜ਼ਾ ਜਿਹੜਾ ਅਮੀਰ ਲੋਕਾਂ ਦੀ ਜਿਹੜੀ ਲਿਸਟ ਹੈ ਉਹਦੇ ਵਿੱਚ ਉਹ ਹੁਣ ਸ਼ੁਮਾਰ ਹੋ ਗਿਆ। ਏਸ਼ੀਆ ਦਾ ਸਭ ਤੋਂ ਅਮੀਰ ਬੰਦਾ ਸ਼ਾਇਦ ਅਦਾਨੀ ਹੈ, ਜੇ ਮੈਂ ਗਲਤ ਨਾ ਹੋਵਾਂ। ਤਾਂ ਹੁਣ 2 ਵੱਡੀਆਂ ਖੇਪਾਂ ਜਿਹੜੀਆਂ ਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਹਜ਼ਾਰਾਂ ਕਰੋੜਾਂ ਦੀਆਂ ਖੇਪਾਂ ਸੀ, ਉਹ ਬਰਾਮਦ ਹੋਈਆਂ ਨੇ, ਪਰ ਹੁਣ ਕੁਛ ਨਹੀਂ ਹੈ। ਮੁੱਖ ਮੰਤਰੀ ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਹੋਵੇ, ਮੁੱਖ ਮੰਤਰੀ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਵੇ, ਮੁੱਖ ਮੰਤਰੀ ਬੇਸ਼ੱਕ ਭਗਵੰਤ ਮਾਨ ਹੋਵੇ, ਜਾਂ ਇਸ ਤੋਂ ਅੱਗੇ ਕੋਈ ਵੀ ABCD ਜੋ ਵੀ ਆਊਗਾ, ਪਰ ਮੁੱਖ ਮੰਤਰੀ ਦਾ ਫਰਜ਼ ਸਿਰਫ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਹੈ, ਮੁੱਖ ਮੰਤਰੀ ਦੀ ਪੰਜਾਬ ਦੀ ਜ਼ਿੰਮੇਵਾਰੀ ਹੈ। ਮਾਨ ਸਾਹਿਬ ਨੂੰ ਚਾਹੀਦਾ ਕਿ ਉਹਨਾਂ ਨੇ ਬਹੁਤ ਵੱਡੇ ਸੁਪਨੇ ਦਿਖਾਏ ਲੋਕਾਂ ਨੂੰ, ਤੇ ਲੋਕਾਂ ਨੇ ਉਦੋਂ ਵੱਡਾ ਫਤਵਾ ਦਿੱਤਾ ਉਹਨਾਂ ਦੇ ਹੱਕ ਦੇ ਵਿੱਚ। ਸੋ ਨਸ਼ੇ ਕਰਕੇ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਪੰਜਾਬ ਦੀ ਜਿਹੜੀ ਸਮੂਹਿਕ ਨਿਰਾਸ਼ਤਾ ਦੀ ਇੱਕ ਭਾਵਨਾ ਹੈ, ਉਹਨੂੰ ਦੂਰ ਕਰਨ ਲਈ ਕੰਮ ਹੋਣਾ ਚਾਹੀਦਾ ਹੈ। ਬੇਰੁਜ਼ਗਾਰੀ ਕਰਕੇ ਲੋਕ ਨਿਰਾਸ਼ ਨੇ, ਹਤਾਸ਼ ਨੇ, ਪੰਥਕ ਮਸਲਿਆਂ ਕਰਕੇ ਲੋਕ ਹਤਾਸ਼ ਨੇ, ਬੇਅਦਬੀਆਂ ਕਰਕੇ ਲੋਕ ਹਤਾਸ਼ ਹੋਏ ਬੈਠੇ ਨੇ, ਨਸ਼ੇ ਕਰਕੇ ਲੋਕ ਹਤਾਸ਼ ਨੇ, ਰੁਜ਼ਗਾਰ ਨਹੀਂ ਹੈ, ਲੋਕ ਹਤਾਸ਼ ਨੇ, ਅਮਨ ਕਾਨੂੰਨ ਦੀ ਹਾਲਾਤ ਤੇ ਚਿੰਤਾ ਹੈ, ਲੋਕ ਹਤਾਸ਼ ਨੇ। ਸੋ ਇਹਨਾਂ ਲੋਕਾਂ ਦੀ ਨਿਰਾਸ਼ਤਾ ਨੂੰ, ਸਮੂਹਿਕ ਨਿਰਾਸ਼ਤਾ ਜਿਹੜੀ ਹੈ ਇਸ ਵੇਲੇ ਜਿਹਨੇ ਪੰਜਾਬ ਨੂੰ ਜਕੜਿਆ ਹੋਇਆ, ਇਹ ਦੂਰ ਕਰਨ ਦੀ ਲੋੜ ਹੈ। ਮਾਨ ਸਾਹਿਬ ਦੀ ਸਰਕਾਰ ਉੱਤੇ ਲੋਕਾਂ ਨੂੰ ਬਹੁਤ ਵੱਡੀਆਂ ਉਮੀਦਾਂ ਨੇ। ਸੋ ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।